जो मर्जी करना पवे 2 ਦਸੰਬਰ वाले ਜਿਹੜੇ बाकी ਰਹਿੰਦੇ फैसले आ ਉਹਨਾਂ ਨੂੰ लागू बादल क्या ने करना नहीं। बाबा गुरिंदर सिंह ढिल्लों ਦੀਆਂ ਸਰਗਰਮੀਆਂ ਨੇ ਇਹ ਤਾਂ ਬਾਦਲ ਪਰਿਵਾਰ ਦੀ ਸਹਿਮਤੀ ਨਾਲ ਚੱਲ ਰਹੀਆਂ ਨੇ। खबर तो कली आई कि ਗਿਆਨੀ ਹਰਪ੍ਰੀਤ ਸਿੰਘ ਨੂੰ क्यों मिलिया है डेरा ब्यास ਦਾ मुखी। पिछले दिनों ਵਿੱਚ यही बंदा डेरा ब्यास ਦਾ मुखी सरदार सुखबीर सिंह बादल ਨੂੰ, ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤੇ सरदार ਬਿਕਰਮਜੀਤ ਸਿੰਘ ਮਜੀਠੀਆ ਨੂੰ ਗੜਗਾਉਂ ਜਿਹੜਾ ਇਹਨਾਂ ਦਾ ਉੱਥੇ ਫਾਰਮ ਹਾਊਸ ਹੈ ਉੱਥੇ ਕਹਿੰਦੇ ਮਿਲੇ। ਜਿਹੜਾ ਡੇਰਾ ਬਿਆਸ ਦਾ ਮੁਖੀ ਆ ਬੇਸ਼ੱਕ ਉਹਨੇ ਆਪਣੇ ਆਪ ਨੂੰ ਇੱਕ ਗੁਰਸਿੱਖ ਜਾਂ ਸਿੱਖ ਵਜੋਂ ਪੇਸ਼ ਕਰਨ ਦੇ ਯਤਨ ਆਰੰਭੇ ਹੋਏ ਨੇ ਤੇ ਜਿਸ ਤਰੀਕੇ ਦਾ ਹਿਸਾਬ ਕਿਤਾਬ ਉਹ ਜਿੱਥੇ ਉਹ ਖੜੇ ਉੱਥੇ ਉਦੋਂ ਅੱਗੇ ਨਹੀਂ ਤੁਰੇ। ਸੋ ਇਹ ਗੱਲ ਦੇ ਵਿੱਚ ਜੇਕਰ ਗੁਰਿੰਦਰ ਸਿੰਘ ਢਿੱਲੋਂ ਸਿਆਸਤ ਦੇ ਇਹਨਾਂ ਚੱਕਰਾਂ ਦੇ ਵਿੱਚ ਤੋਰਾ ਫੇਰਾ ਸ਼ੁਰੂ ਕਰਨ ਲੱਗਿਆ, ਉਹਨੂੰ ਇਹ ਸੋਚ ਜ਼ਰੂਰ ਲੈਣਾ ਕਿ ਪਹਿਲੋਂ ਬੜਿਆਂ ਨੇ ਇਸ ਸਿਆਸਤ ਦੇ ਕਰਕੇ ਆਪਦੇ ਹੱਡ ਗੋਡੇ ਜਲਾਏ ਨੇ। ਜਿਹੜੀ ਲੈ ਕੇ ਇਹ ਲੀਹ ਤੁਰੇ ਨੇ ਕਿ ਅਸੀਂ ਤਾਂ ਜੀ ਹੁਣ ਇਹੀ ਕਹੀ ਜਾਣਾ ਵੀ ਜਥੇਦਾਰ ਅਕਾਲ ਤਖਤ ਨੂੰ ਤੇ ਹੋਰਾਂ ਨੂੰ ਮਨਾਉਣਾ ਕਿ ਅਸੀਂ ਜੀ 2 ਦਸੰਬਰ ਵਾਲੇ ਫੈਸਲੇ ਮੰਨ ਨਹੀਂ ਸਕਦੇ। ਤੇ ਬਾਦਲ ਦਲ ਜਿਹੜਾ 1999 ਤੋਂ ਕਹਿੰਦੇ ਅਸੀਂ ਤਾਂ ਠੱਗੀ ਮਾਰਦੇ ਆ ਰਹੇ ਹਾਂ, ਇਹ ਠੱਗੀ ਹੋਈ ਆ, ਛਲ ਕਪਟਾ ਕੌਮ ਨਾਲ ਧੋਖਾ ਵਾ। ਇਹ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਦੇ ਕਰਕੇ ਜਾਂ 2 ਦਸੰਬਰ ਨੂੰ ਬਣੇ ਹਾਲਾਤ ਕਰਕੇ ਦਲਜੀਤ ਸਿੰਘ ਚੀਮਾ ਲੋਕਾਂ ਨੂੰ ਦੱਸਣ ਲੱਗਿਆ, ਨਹੀਂ ਹੁਣ ਤੱਕ ਤਾਂ ਇਹਨਾਂ ਨੇ ਕਦੇ ਕਿਸੇ ਨੂੰ ਦੱਸਿਆ ਹੀ ਨਹੀਂ ਹੈਗਾ ਵੀ ਸਾਡਾ ਤਾਂ ਜਿਹੜਾ ਧਰਮ ਨਾਲ ਜੇ ਕੋਈ ਲਿੰਕ ਹੋ ਗਿਆ ਤਾਂ ਕੰਮ ਖਰਾਬ ਹੋ ਜੂ। ਹਿੰਦੂ ਤਵੀ ਜਿਹੜੀ ਸੋਚ ਆ, ਬ੍ਰਾਹਮਣਵਾਦੀ ਸੋਚ ਆ, ਜਿਹਦਾ ਝੰਡਾ ਬਰਦਾਰ ਮੋਦੀ ਬੀਜੇਪੀ ਭਗਵਾ ਬ੍ਰਿਗੇਡ ਹੈ, ਉਹ ਸਿੱਖਾਂ ਦਾ ਨੈਰੇਟਿਵ ਆਪਦੇ ਹਿਸਾਬ ਨਾਲ ਸਿਰਜਣ ਦੇ ਲਈ ਜਿੱਦ ਫੜੀ ਹੋਈ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਇਹ ਖਬਰ ਚਰਚਾ ਵਿੱਚ ਸੀਗੀ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲੇ ਆ ਤੇ ਉਸ ਮੌਕੇ ਅਕਾਲੀ ਆਗੂ ਸਰਜੀਤ ਸਿੰਘ ਰਖੜਾ ਵੀ ਮੌਜੂਦ ਸੀ। ਇਸ ਖਬਰ ਦੇ ਉੱਤੇ ਜਿੰਨੀ ਕੁ ਚਰਚਾ ਆਪਾਂ ਕੱਲ ਕੀਤੀ ਸੀ ਉਸ ਦੇ ਬਾਅਦ ਵਿੱਚ ਵੀ ਕਾਫੀ ਚਰਚਾ ਹੋਰ ਬਣਦੀ ਹੈ। ਹੁਣ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਬੜੀ ਜਲਦੀ ਡੇਰਾ ਬਿਆਸ ਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨਾਲ ਵੀ ਮੁਲਾਕਾਤ ਕਰ ਸਕਦਾ ਹੈ। ਹੁਣ ਇਹ ਚਰਚਾ ਛਿੜੀ ਹੋਈ। ਕੱਲ ਜਦੋਂ ਇਹ ਖਬਰ ਆਈ ਸੀ ਤਾਂ ਸਾਡੀ ਕੌਮ ਦੇ ਅੰਦਰੋਂ ਮਿਲਿਆ ਜੁਲਿਆ ਪ੍ਰਤੀਕਰਮ ਆਉਣਾ ਸੀ, ਆਇਆ। ਪਰ ਇੱਕ ਗੱਲ ਬੜੀ ਅਜੀਬੋ-ਗਰੀਬ ਲੱਗੀ ਕਿ ਫੈਡਰੇਸ਼ਨ ਦੇ ਆਗੂ ਰਹੇ, ਸੰਤ ਭਿੰਡਰਾਂ ਵਾਲਿਆਂ ਦੇ ਨਜ਼ਦੀਕੀ ਰਹੇ ਭਾਈ ਅਮਰਜੀਤ ਸਿੰਘ ਚਾਵਲਾ ਤੇ ਭਾਈ ਰਜਿੰਦਰ ਸਿੰਘ ਮਹਿਤਾ, ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਦੋਨੇ। ਇਹਨਾਂ ਨੇ ਡੇਰਾ ਬਿਆਸ ਦੇ ਮੁਖੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਮੁਲਾਕਾਤ ਹੋਈ ਇਹਦੇ ਉੱਤੇ ਕਾਫੀ ਜਿਹੜਾ ਤਿੱਖੀ ਪ੍ਰਤੀਕਿਰਿਆ ਵੀ ਇਹ ਸਾਜ਼ਿਸ਼ ਆ ਜੀ, ਕੋਈ ਇਹਦੇ ਪਿੱਛੇ ਕਹਾਣੀ ਹੈ। ਪਰ ਇਹ ਗੱਲ ਤਾਂ ਹੁਣ ਇਸ ਤੋਂ ਅੱਗੇ ਜਾਂਦੀ ਦਿਖ ਰਹੀ ਹੈ। ਹੁਣ ਤਾਂ ਗਿਆਨੀ ਹਰਪ੍ਰੀਤ ਸਿੰਘ ਤੋਂ ਅੱਗੇ ਗੱਲ ਗਿਆਨੀ ਰਘਵੀਰ ਸਿੰਘ ਵੱਲ ਆਉਂਦੀ ਜਾ ਰਹੀ ਹੈ ਤੇ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਚਰਚਾ ਦੇ ਵਿੱਚ ਆਉਣ ਲਾਇਕ ਸੀਗੀ ਪਰ ਆਈ ਨਹੀਂ। ਖਬਰ ਤਾਂ ਕੱਲੀ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂ ਮਿਲਿਆ ਹੈ ਡੇਰਾ ਬਿਆਸ ਦਾ ਮੁਖੀ, ਪਰ ਡੇਰਾ ਬਿਆਸ ਦੇ ਇਸ ਮੁਖੀ ਦੇ ਬਾਰੇ ਹੁਣ ਇਹ ਵੀ ਤੱਥ ਸਾਹਮਣੇ ਆਇਆ ਕਿ ਪਹਿਲਾਂ ਪਿਛਲੇ ਦਿਨਾਂ ਵਿੱਚ ਇਹੀ ਬੰਦਾ ਡੇਰਾ ਬਿਆਸ ਦਾ ਮੁਖੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਗੜਗਾਉਂ ਜਿਹੜਾ ਇਹਨਾਂ ਦਾ ਉੱਥੇ ਫਾਰਮ ਹਾਊਸ ਹੈ ਬਾਦਲ ਪਰਿਵਾਰ ਦਾ, ਉੱਥੇ ਕਹਿੰਦੇ ਮਿਲੇ।
ਇਹ ਚਰਚਾ ਚੱਲੀ ਹੋਈ। ਸੋ ਹੁਣ ਆਮ ਚਰਚਾ ਜਿਹੜੀ ਆ ਆਮ ਲੋਕਾਂ ਦੇ ਵਿੱਚ ਇਹ ਗੱਲ ਆ ਗਈ ਆ ਕਿ ਪਹਿਲਾਂ ਡੇਰਾ ਬਿਆਸ ਦੇ ਮੁਖੀ ਦੀ ਬਾਦਲ ਪਰਿਵਾਰ ਦੇ ਇਹਨਾਂ ਅਹਿਮ ਤੇ ਖਾਸ ਮੈਂਬਰਾਂ ਨਾਲ ਇੱਕ ਮੁਲਾਕਾਤ ਗੁੜਗਾਉਂ 'ਚ ਹੋਈ। ਉੱਥੇ ਰਣਨੀਤੀ ਜਿਹੜੀ ਆ ਉਹ ਬਣਾਈ ਗਈ, ਜਿਹਦੇ ਤਹਿਤ ਪਹਿਲਾਂ ਉਹ ਸੁਨੇਹਾ ਲੈ ਕੇ ਗੁਰਿੰਦਰ ਸਿੰਘ ਢਿੱਲੋਂ ਸਰਜੀਤ ਸਿੰਘ ਰੱਖੜਾ ਦੀ ਹਾਜ਼ਰੀ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਿਆ। ਹੁਣ ਅੰਦਾਜ਼ਾ ਹੀ ਲਾਇਆ ਜਾ ਸਕਦਾ, ਕਿਉਂਕਿ ਕੱਲ ਤਾਂ ਟੀਵੀ ਚੈਨਲਾਂ ਦੇ ਉੱਤੇ ਸਰਜੀਤ ਸਿੰਘ ਰੱਖੜੇ ਨੇ ਇਹੀ ਕਹਿ ਕੇ ਸਾਰਤਾ ਵੀ ਜੀ ਅਸੀਂ ਵੈਸੇ ਹੀ ਇਕੱਠੇ ਹੋਏ ਸੀ, ਅਸੀਂ ਰੋਟੀ ਖਾਧੀ, ਅਸੀਂ ਐ ਕਰਤਾ ਵਾਹ ਕਰਤਾ। ਪਰ ਜਿਹੋ ਜਿਹੇ ਦਿਨ ਚੱਲਦੇ ਨੇ ਇਹ ਤਾਂ ਹੋ ਨਹੀਂ ਸਕਦਾ ਵੀ ਰੋਟੀ ਖਾ ਕੇ ਉੱਠੇ ਆਏ ਹੋਣ, ਪਤਾ ਸੁਤਾ ਲੈ ਕੇ ਉੱਠੇ ਆਏ ਹੋਣ। ਅੰਦਾਜ਼ਾ ਇਹੀ ਲਾਇਆ ਜਾ ਰਿਹਾ ਵੀ ਸ਼ਾਇਦ ਡੇਰਾ ਬਿਆਸ ਦੇ ਮੁਖੀ ਨੂੰ ਵਿਚਾਲੇ ਵਿਚੋਲਾ ਪਾਇਆ ਗਿਆ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਤੁਸੀਂ ਥੋੜੀ ਜਿਹੀ ਠੰਡ ਰੱਖੋ ਤੇ ਅਸੀਂ ਵੀ ਜਿਹੜੀ ਤੁਹਾਡੇ ਖਿਲਾਫ ਹਨੇਰੀ ਚੱਲ ਰਹੀ ਆ ਉਹਨੂੰ ਰੋਕਦੇ ਆ। ਕਿਉਂਕਿ ਹੁਣ ਪਿਛਲੇ 2 ਦਿਨ ਤੋਂ ਇਹ ਮਹਿਸੂਸ ਹੋ ਰਿਹਾ ਸਾਫ਼ ਤੌਰ ਤੇ ਕਿ ਜਿਹੜਾ ਬਾਦਲ ਦਲ ਦਾ IT ਸੈੱਲ ਵਾ ਜਾਂ ਜਿਹੜਾ ਭਕਾਈ ਮਾਰਨ ਨੂੰ, ਲੋਕਾਂ ਨੂੰ ਗਾਲਾਂ ਗੂਲਾਂ ਬਕਣ ਨੂੰ ਇੱਕ ਸੁਪਾਰੀ ਦੇ ਉੱਤੇ ਪੈਸੇ ਦੇ ਕੇ ਬੰਦੇ ਕਿਰਾਏ ਤੇ ਰੱਖੇ ਹੋਏ ਨੇ, ਹੁਣ ਉਹ ਸੋਸ਼ਲ ਮੀਡੀਆ ਤੇ ਖਾਮੋਸ਼ ਨੇ। ਤੇ ਬਲਟੋਹਾ ਜੀ ਵੀ ਇਹਨਾਂ ਦਿਨਾਂ 'ਚ ਚੁੱਪ ਨੇ। ਉਹ ਲੱਗਦਾ ਇਹ ਹੈ ਕਿ ਪਹਿਲਾਂ ਡੇਰਾ ਬਿਆਸ ਦੇ ਮੁਖੀ ਨੇ ਕਿਹਾ ਹੋਣਾ ਕਿ ਪਹਿਲਾਂ ਮਾਹੌਲ ਤਾਂ ਬਣਾਓ, ਮੈਨੂੰ ਉੱਥੇ ਜਾਣ ਜੋਗਾ ਤਾਂ ਕਰੋ। ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸੁਨੇਹਾ ਲਾਇਆ ਗਿਆ ਹੋਣਾ ਕਿ ਸਾਡੇ ਹਿਸਾਬ ਦੇ ਨਾਲ ਚੱਲਿਆ ਜਾਵੇ ਤਾਂ ਸ਼ਾਇਦ ਅਸੀਂ ਤੁਹਾਡੀ ਜਥੇਦਾਰੀ ਵੀ ਬਰਕਰਾਰ ਰੱਖੀਏ। ਕਿਉਂਕਿ ਜਿਸ ਤਰੀਕੇ ਦਾ ਅੰਦਾਜ਼ ਗਿਆਨੀ ਹਰਪ੍ਰੀਤ ਸਿੰਘ ਨੇ ਅਪਣਾਇਆ ਹੋਇਆ, ਇਹ ਬੇਸ਼ੱਕ ਮੈਨੂੰ ਜਥੇਦਾਰੀ ਤੋਂ ਹੁਣ ਪੱਕਾ ਹੀ ਲਾਂਭੇ ਕਰ ਦਿਓ, ਜਿੰਨੀ ਕੁ ਤੁਸੀਂ ਮੇਰੇ ਨਾਲ ਕਰ ਲਈ ਆ, ਮੈਂ ਤਾਂ ਨਹੀਂ ਹੁਣ ਪਿੱਛੇ ਮੁੜਦਾ। ਜਿਹੜਾ ਸਟੈਂਡ 2 ਦਸੰਬਰ ਦੇ ਫੈਸਲਿਆਂ ਬਾਰੇ ਮੈਂ ਲੈ ਲਿਆ, ਮੈਂ ਤਾਂ ਉਹਦੇ ਤੇ ਅਡੋਲ ਖੜਾ। ਜੇਕਰ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਤੋਂ ਪਿੱਛੇ ਨਹੀਂ ਮੁੜਦੇ ਤਾਂ ਬਾਦਲ ਕਿਆ ਲਈ ਬੜਾ ਕਸੂਤਾ ਜੰਮ ਪੈਂਦਾ ਹੈ। ਕਿਉਂਕਿ ਫਿਰ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਜਿਹੜੇ ਆ ਉਲੰਘਣਾ ਕਰਨ ਦੇ ਭਾਗੀ ਹੋਣਗੇ, ਦੋਸ਼ੀ ਹੋਣਗੇ, ਤੇ ਇਹਦੇ ਨਾਲ ਇੱਕ ਨਵਾਂ ਜੱਬ ਜਿਹੜਾ ਉਹ ਗਲ ਪੈ ਜਾਊਗਾ। ਤੇ ਇਹ ਗੱਲ ਸਾਰਿਆਂ ਦੇ ਸਾਹਮਣੇ ਹੁਣ ਤੱਕ ਆ ਚੁੱਕੀ ਆ ਕਿ ਜੋ ਮਰਜ਼ੀ ਕਰਨਾ ਪਵੇ, 2 ਦਸੰਬਰ ਵਾਲੇ ਜਿਹੜੇ ਬਾਕੀ ਰਹਿੰਦੇ ਫੈਸਲੇ ਆ ਉਹਨਾਂ ਨੂੰ ਲਾਗੂ ਬਾਦਲ ਕਿਆ ਨੇ ਕਰਨਾ ਨਹੀਂ। ਨਾ ਤਾਂ ਉਹਨਾਂ ਨੇ ਨਵਾਂ ਅਕਾਲੀ ਦਲ ਬਣਾਉਣਾ, ਨਾ ਉਹਨਾਂ ਨੇ ਜਿਹੜਾ 7 ਮੈਂਬਰੀ ਕਮੇਟੀ ਵਾਲਾ ਜਾਂ ਇਹ ਕਿਹਾ ਗਿਆ ਕਿ ਪਹਿਲਾਂ ਵਾਲੀ ਤੁਹਾਡੀ ਅਯੋਗ ਆ ਲੀਡਰਸ਼ਿਪ, ਨਾ ਇਹਨੂੰ ਮੰਨਣਾ। ਨਾ ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ ਦੇ ਜਿਹੜੇ ਸਪਸ਼ਟੀਕਰਨ ਨੇ ਉਹ ਪਬਲਿਕ ਚ ਆਉਣੇ ਆ, ਸੰਗਤ ਚ ਆਉਣੇ ਆ। ਤੇ ਨਾ ਹੀ ਉਹ ਚਿੱਠੀ ਜਿਹੜੀ ਡੇਰਾ ਬਿਆਸ ਦੇ ਮੁਖੀ ਨੇ ਭੇਜੀ ਸੀ, ਅਸਲੀ ਚਿੱਠੀ, ਉਹ ਬਾਹਰ ਆਉਣੀ ਆ। ਤੇ ਜਿਹੜਾ ਹੋ ਗਿਆ ਬਸ ਇਹਨੂੰ ਵਿਸਾਰਨਾ, ਇਹ ਉਹਨਾਂ ਦੀ ਇਸ ਮੌਕੇ ਨੀਤੀ ਹੈ। ਤੇ ਇਸ ਨੀਤੀ ਦੇ ਉਲਟ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਦਾ ਸਟੈਂਡ ਆ। ਹੁਣ ਜੋ ਗੱਲ ਕੱਲ ਨਿਬੜੀ ਹੋਊਗੀ ਉਹਦੇ ਹਿਸਾਬ ਨਾਲ ਅਗਲਾ ਜਿਹੜਾ ਕਦਮ ਆ ਉਹ ਗਿਆਨੀ ਰਘਵੀਰ ਸਿੰਘ ਨੂੰ ਮਿਲਣ ਦਾ ਬਣਦਾ ਕਿ ਦੱਸੋ ਜੀ ਆਪਾਂ ਐ ਕਰ ਲਈਏ, ਉਹ ਕਰ ਲਈਏ। ਕਿਉਂਕਿ ਜਿਹੜੀ 30 ਤਰੀਕ ਦੀ ਮੀਟਿੰਗ ਰੱਖੀ ਹੋਈ ਆ ਐਗਜੈਕਟਿਵ ਦੀ, ਉਦੋਂ ਤੱਕ ਧਾਮੀ ਸਾਹਿਬ ਵੀ ਚਾਹੁੰਦੇ ਆ ਬਈ ਹਾਲਾਤ ਜਿਹੜੇ ਨੇ ਉਹ ਕਾਬੂ 'ਚ ਆ ਜਾਣ। ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਕਸੂਤੇ ਫਸੇ ਹੋਏ ਨੇ। ਉਹ ਵੀ ਗਿਆਨੀ ਰਘਵੀਰ ਸਿੰਘ ਵਾਂਗ ਇਸ ਸੰਗਤ ਦੇ ਦਬਾਅ ਨੂੰ ਝੱਲਣ ਵਿੱਚ ਆਪਣੇ ਆਪ ਨੂੰ ਆਸਮਰੱਥ ਮਹਿਸੂਸ ਕਰਦੇ ਆ। ਤੇ ਬਾਦਲ ਦਲ ਨੂੰ ਇਹ ਗੱਲ ਹੁਣ ਸਮਝ ਆ ਚੁੱਕੀ ਆ ਬਈ ਹੋਵੇ ਨਾ ਕਿਤੇ ਗੱਲ ਹੱਥੋਂ ਹੀ ਨਿਕਲ ਜੇ ਤੇ ਜਥੇਦਾਰ ਰਘਵੀਰ ਸਿੰਘ ਵੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਦੋਨੇ ਹੀ ਅਸਤੀਫੇ ਦੇ ਜਾਣ। ਬੇਸ਼ੱਕ ਹੋਰ ਬੰਦੇ ਲਾਈਨ 'ਚ ਲੱਗੇ ਹੋਣਗੇ ਵੀ ਜੇ ਇਹਨਾਂ ਨੂੰ ਤੋਰਦੇ ਆ ਜਾਂ ਇਹ ਤੁਰਦੇ ਆ ਤੇ ਫਿਰ ਅਸੀਂ ਆ ਜਾਾਂਗੇ। ਪਰ ਜਿਹੜਾ ਨੁਕਸਾਨ ਆ ਉਹ ਬਹੁਤ ਵੱਡਾ ਹੋ ਰਿਹਾ, ਪਹਿਲਾਂ ਹੀ ਬੜਾ ਹੋਇਆ। ਸੋ ਕੁੱਲ ਮਿਲਾ ਕੇ ਇਹ ਗੱਲ
ਜਿਹੜੀ ਮੀਟਿੰਗ ਦੀ ਆ, ਇਹ ਤਾਂ ਬਾਦਲਕਿਆਂ ਦੀ ਖੇਡ ਹੀ ਨਿਕਲ ਰਹੀ ਆ। ਕੱਲ ਤਾਂ ਲੱਗਦਾ ਸੀਗਾ ਵੀ ਪਤਾ ਨਹੀਂ ਇਹਦੇ ਪਿੱਛੇ ਬੀਜੇਪੀ ਆ, ਪਤਾ ਨਹੀਂ ਇਹਦੇ ਪਿੱਛੇ ਏਜੰਸੀਆਂ, ਪਤਾ ਨਹੀਂ ਇਹਦੇ ਪਿੱਛੇ ਡੀਪ ਸਟੇਟ ਆ, ਪਰ ਹੁਣ ਇਹ ਗੱਲ ਆ ਰਹੀ ਆ ਕਿ ਇਹ ਜਿਹੜੀਆਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਸਰਗਰਮੀਆਂ ਨੇ, ਇਹ ਤਾਂ ਬਾਦਲ ਪਰਿਵਾਰ ਦੀ ਸਹਿਮਤੀ ਨਾਲ ਚੱਲ ਰਹੀਆਂ ਨੇ। ਤੇ ਇਹ ਤੱਥ ਸ਼ਾਇਦ ਹੀ ਕਿਸੇ ਤੋਂ ਲੁਕਿਆ ਛੁਪਿਆ ਹੋਵੇ ਕਿ ਜਿਹੜਾ ਇਹ ਡੇਰਾ ਬਿਆਸ ਦਾ ਮੁਖੀ ਆ, ਇਹ ਮਜੀਠੀਏ ਦਾ, ਬਿਕਰਮਜੀਤ ਸਿੰਘ ਮਜੀਠੀਏ ਦਾ ਜਿਹੜੀ ਉਹਦੀ ਘਰ ਵਾਲੀ ਆ, ਉਹਦੀ ਧਰਮ ਪਤਨੀ ਆ, ਉਧਰਲੇ ਪਾਸਿਓਂ ਰਿਸ਼ਤੇਦਾਰ ਆ, ਨਜ਼ਦੀਕੀ ਰਿਸ਼ਤੇਦਾਰ। ਸੋ ਇਹ ਗੱਲ ਬੜੀ ਅਹਿਮ ਹੈ ਕਿ ਜਦੋਂ ਪੂਰੀ ਤਰ੍ਹਾਂ ਬਾਦਲ ਦਲ ਦੀ ਸਿਆਸਤ ਜਿਹੜੀ ਆ ਉਹ ਚੌਫਾਲ ਡਿੱਗੀ ਹੋਈ ਆ, ਐਨ ਉਸ ਮੌਕੇ ਜਿਵੇਂ ਇੱਕ ਬਚਾਅ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਢਾਰਸ ਜਾਂ ਇੱਕ ਓਟ ਆਸਰਾ ਜਿਹੜਾ ਗਿਆਨੀ, ਇਹ ਜਿਹੜਾ ਜਥੇਦਾਰ, ਮਾਫ ਕਰਨਾ, ਬਾਬੇ ਗੁਰਿੰਦਰ ਸਿੰਘ ਢਿੱਲੋਂ ਦੇ ਰੂਪ ਚ ਬਾਦਲ ਦਲ ਨੂੰ ਮਿਲਿਆ। ਪਰ ਬਾਦਲ ਦਲ ਦੇ ਇਸ ਟਰਬਲ ਸ਼ੂਟਰ ਨੂੰ ਤਾਂ ਹੀ ਕੋਈ ਕਾਮਯਾਬੀ ਮਿਲ ਸਕਦੀ ਹੈ ਜੇਕਰ ਪਹਿਲਾਂ ਹਾਲਾਤ ਸਖਾਵੇਂ ਹੋਣ ਤੇ ਜਿੰਨਾ ਕੂੜ ਕਵਾੜ ਵਲਟੋਹੇ ਨੇ ਤੇ ਬਾਦਲ ਸੈਨਾ ਨੇ, IT ਸੈੱਲ ਨੇ ਪਿਛਲੇ ਦਿਨਾਂ ਚ ਬੋਲਿਆ ਹੋਇਆ, ਉਹਦੇ ਮੁਤਲਕ ਪਹਿਲਾਂ ਉਹ ਕੰਮ ਸਾਰਾ ਜਿਹੜਾ ਠੀਕ ਕਰਨਾ ਪਊਗਾ। ਪਰ ਇਹ ਗੱਲ ਦੇ ਉੱਤੇ ਜਦੋਂ ਮਹਿਤਾ ਚਾਵਲਾ ਕੱਲ ਬੋਲੇ ਆ, ਉਹਦੇ ਉੱਤੇ ਲੋਕਾਂ ਨੇ ਫਿਰ ਬੜੀਆਂ ਚਖਮਖੀਆਂ ਮਾਰੀਆਂ ਬਈ ਅੱਜ ਇਹਨਾਂ ਨੂੰ ਲੱਗ ਪਿਆ ਵੀ ਇਹਦੇ ਪਿੱਛੇ ਭਾਜਪਾ ਦਾ ਹੱਥ ਹੋਊਗਾ, ਇਹ ਜੀ ਸਰਗਰਮੀ ਸਾਜ਼ਿਸ਼ੀ ਆ, ਸ਼ੱਕੀ ਆ। ਸ਼ੁਕਰ ਕਰੋ ਇਹ ਜਾਗ ਪਏ। ਲੋਕ ਕਹਿੰਦੇ ਸ਼ੁਕਰ ਕਰੋ ਮਹਿਤਾ ਤੇ ਚਾਵਲਾ ਜਾਗੇ ਆ, ਅਰਦਾਸ ਕਰੋ ਵੀ ਇਹੋ ਜਿਹੀਆਂ ਘਟਨਾਵਾਂ ਹੋਰ ਵਾਪਰਨ। ਜਿਹੜੇ ਬੰਦੇ ਇਹਨਾਂ ਨੂੰ ਜਗਾ ਸਕਦੇ ਆ ਉਹ ਗੇੜਾ ਗੂੜਾ ਦੇਣ। ਜਿੰਨੇ ਵੀ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਕਿਸੇ ਥਾਂ ਤੇ ਹਾਜ਼ਰੀ ਇਹਨਾਂ ਨੂੰ ਜਾਗਿਆ ਰੱਖ ਸਕਦੀ ਆ, ਇਹਨਾਂ ਨੂੰ ਸੌਣ ਨਾ ਦੇਵੇ, ਕਿਉਂਕਿ ਹੁਣ ਕਿਤੇ ਸੌ ਨਾ ਜਾਣ। ਕਿਉਂਕਿ ਜਦੋਂ ਇਹ ਪਹਿਲਾਂ ਸੁੱਤੇ ਪਏ ਸੀ ਉਦੋਂ ਬਾਦਲ ਦਲ BJP ਨਾਲ, RSS ਨਾਲ ਰਲ ਕੇ ਕੌਮ ਦਾ ਨੁਕਸਾਨ ਕਰਦਾ ਰਿਹਾ, ਤੇ ਉਦੋਂ ਜਦੋਂ ਇਹ ਸੁੱਤੇ ਪਏ ਸੀ ਉਦੋਂ ਜਿਹੜਾ ਬਾਦਲ ਦਲ ਵਾ ਉਹਨੇ ਡੇਰਾ ਸਰਸਾ ਨਾਲ ਵੀ ਜੱਫੀ ਪਾ ਲਈ, ਉਹਨੇ ਸਵੇਦ ਸੈਣੀ ਨੂੰ ਵੀ ਆਪਦਾ ਸਿਰ ਦਾ ਤਾਜ ਬਣਾ ਲਿਆ, ਉਹਨੇ ਇਜ਼ਹਾਰ ਆਲਮ ਨੂੰ ਵੀ ਜੱਫੀ ਪਾ ਲਈ, ਉਹਨੇ ਸਿੱਖੀ ਦੇ ਹਰੇਕ ਦੁਸ਼ਮਣ, ਚਾਹੇ ਉਹ ਡੇਰਾ ਨੂਰ ਮਹਿਲ ਵਾਲਾ ਹੈ, ਚਾਹੇ ਉਹ ਡੇਰਾ ਭਨਿਆਰੇ ਵਾਲਾ, ਚਾਹੇ ਉਹ ਡੇਰਾ ਭੈਣੀ ਵਾਲਾ, ਤੇ ਚਾਹੇ ਉਹ ਨਰਕ ਧਾਰੀਏ ਨੇ, ਸਿੱਖੀ ਦੇ ਹਰੇਕ ਦੁਸ਼ਮਣ, ਡੇਰੇਦਾਰ ਸਾਧ ਨੂੰ, ਦੇਹਧਾਰੀ ਗੁਰੂਡਮ ਨੂੰ, ਐਂਟੀ ਸਿੱਖ ਜਿਹੜੀਆਂ ਇੱਥੇ ਜਥੇਬੰਦੀਆਂ ਸੰਸਥਾਵਾਂ ਨੇ ਜਾਂ ਬੰਦੇ ਨੇ, ਬਈ ਇਹ ਜਦੋਂ ਸੁੱਤੇ ਪਏ ਸੀ ਨਾ ਉਦੋਂ ਇਹਨਾਂ ਨਾਲ ਬਾਦਲ ਦਲ ਦੀ ਕਿਤੇ ਜੱਫੀ ਪੈ ਗਈ, ਸਾਂਝ ਪੈ ਗਈ। ਪਰ ਹੁਣ ਇਹ ਜਾਗ ਪਏ ਨੇ ਤੇ ਸ਼ੁਕਰ ਕਰੋ, ਅਰਦਾਸ ਕਰੋ ਵੀ ਹੁਣ ਕਿਤੇ ਸੌ ਨਾ ਜਾਣ। ਜਿੰਨਾ ਇਹਨਾਂ ਨੂੰ ਕੱਲ ਫਿਕਰ ਲੱਗਿਆ ਵੀ ਹਾਏ ਕਿਉਂ ਗੁਰਿੰਦਰ ਸਿੰਘ ਢਿੱਲੋਂ ਇਹਨੂੰ ਮਿਲ ਪਿਆ ਜਥੇਦਾਰ ਹਰਪ੍ਰੀਤ ਸਿੰਘ ਨੂੰ, ਇਹ ਤਾਂ BJP ਦੀ ਸਾਜ਼ਿਸ਼ ਆ। ਲੱਗਦਾ ਇਹ ਹੈਗਾ ਬਈ ਇਹਨਾਂ ਨੂੰ ਪਤਾ ਨਹੀਂ ਸੀ, ਬਿਕਰਮਜੀਤ ਸਿੰਘ ਮਜੀਠੀਏ ਨੇ, ਬੀਬਾ ਹਰਸਿਮਰਤ ਕੌਰ ਬਾਦਲ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ ਦੱਸਿਆ ਨਹੀਂ ਹੋਣਾ, ਤੇ ਐਵੇਂ ਠਾਹ ਸੋਟਾ ਮਾਰ ਬੈਠੇ। ਹੁਣ ਸ਼ਾਇਦ ਬਾਅਦ ਚ ਪਛਤਾਉਂਦੇ ਹੋਣ ਵੀ ਅਸੀਂ ਐਵੇਂ ਜਾਬਾ ਦਾ ਭੇੜ ਫਾਈ ਕਰਦੇ ਆ। ਇਹ ਤਾਂ ਬਾਦਲ ਦਲ ਦਾ ਹੀ ਪਲਾਨ ਸੀਗਾ। ਖੈਰ, ਇਹ ਜਿਹੜੀ ਗੱਲ ਇਸ ਮੌਕੇ ਚੱਲ ਰਹੀ ਆ ਕਿ ਜਥੇਦਾਰ ਰਘਵੀਰ ਸਿੰਘ ਨੂੰ ਵੀ ਉਹ ਮਿਲੇਗਾ, ਇਹ ਗੱਲ ਜਿੱਧਰ ਨੂੰ ਜਾ ਰਹੀ ਆ, ਜੇ ਪੰਥ ਦੇ ਇਤਿਹਾਸ ਦੇ ਨਜ਼ਰੀਏ ਤੋਂ, ਸਿਧਾਂਤ ਦੇ ਨਜ਼ਰੀਏ ਤੋਂ ਦੇਖੀਏ, ਇਹ ਗੱਲ ਕੋਈ ਬਹੁਤੀ ਵਧੀਆ ਤਾਂ ਹੈ ਨਹੀਂ। ਜਿਹੜਾ ਡੇਰਾ ਬਿਆਸ ਦਾ ਮੁਖੀ ਆ, ਬੇਸ਼ੱਕ ਉਹਨੇ ਆਪਣੇ ਆਪ ਨੂੰ ਇੱਕ ਗੁਰਸਿੱਖ ਜਾਂ ਸਿੱਖ ਵਜੋਂ ਪੇਸ਼ ਕਰਨ ਦੇ ਯਤਨ ਆਰੰਭੇ ਹੋਏ ਨੇ। ਪਿਛਲੇ ਦੌਰ ਵਿੱਚ ਬੜੀ ਵੇਰ ਉਹ ਦਰਬਾਰ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਇਹ ਖਾਲਸਾ ਪੰਥ ਨੂੰ ਸੁਨੇਹਾ ਦੇ ਰਿਹਾ ਕਿ ਮੈਂ ਤਾਂ ਆਮ ਸਿੱਖ ਵਾਂ, ਮੈਂ ਕੋਈ ਉਹੋ ਜਿਹਾ ਗੁਰੂ ਬਾਬਾ ਨਹੀਂ ਹੈ। ਤੇ ਇਹ ਵੀ ਗੱਲ ਹੈ ਕਿ ਕਈ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਸੱਜਣ ਪਿਆਰੇ ਨੇ ਜਿਹੜੇ ਸੋਚ ਰਹੇ ਨੇ ਕਿ ਸ਼ਾਇਦ ਡੇਰਾ ਬਿਆਸ ਦਾ ਮੁਖੀ ਜਿਹੜੇ ਰਾਹ ਤੁਰਿਆ, ਹੋ ਸਕਦਾ ਉਹ ਕੱਲ ਕਲਾਂ ਨੂੰ, ਜਿਵੇਂ ਹੋਰ ਪੰਜਾਬ ਦੇ ਵਿੱਚ ਬੜੇ ਇਹੋ ਜਿਹੇ ਸਿੱਖ ਮਾਈਂਡਡ, ਸਿੱਖ ਪਰਪੇਖ ਵਾਲੇ ਡੇਰੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਆ, ਤੇ ਡੇਰੇ ਦਾ ਮੁਖੀ ਬੇਸ਼ੱਕ ਆਪਦੀ ਵੀ ਚਲਾਉਂਦਾ, ਪਰ ਸਿੱਖ ਡੇਰੇ
ਵੀ ਇਦਾਂ ਦੀ ਕੋਈ ਗੱਲ ਆਉਣ ਵਾਲੇ ਸਮੇਂ 'ਚ ਬਣ ਸਕਦੀ ਆ। ਇਹੋ ਜਿਹੀਆਂ ਆਸਾਂ ਵੀ ਕਈਆਂ ਨੇ ਲਾਈਆਂ, ਤੇ ਪਰ ਜਿਵੇਂ ਉਹਨਾਂ ਨੇ ਅਗਲਾ ਮੁਖੀ ਥਾਪ ਲਿਆ ਵਾ, ਤੇ ਜਿਸ ਤਰੀਕੇ ਦਾ ਹਿਸਾਬ ਕਿਤਾਬ ਉਹ ਜਿੱਥੇ ਉਹ ਖੜੇ ਉੱਥੇ ਉਦੋਂ ਅੱਗੇ ਨਹੀਂ ਤੁਰੇ। ਸੋ ਇਹ ਗੱਲ ਦੇ ਵਿੱਚ ਜੇਕਰ ਗੁਰਿੰਦਰ ਸਿੰਘ ਢਿੱਲੋਂ ਸਿਆਸਤ ਦੇ ਇਹਨਾਂ ਚੱਕਰਾਂ ਦੇ ਵਿੱਚ ਤੋਰਾ ਫੇਰਾ ਸ਼ੁਰੂ ਕਰਨ ਲੱਗਿਆ, ਉਹਨੂੰ ਇਹ ਸੋਚ ਜ਼ਰੂਰ ਲੈਣਾ ਕਿ ਪਹਿਲੋਂ ਬੜਿਆਂ ਨੇ ਇਸ ਸਿਆਸਤ ਦੇ ਕਰਕੇ ਆਪਦੇ ਹੱਡ ਗੋਡੇ ਜਲਾਏ ਨੇ। ਆ ਜਿਹੜਾ ਸਰਸੇ ਵਾਲਾ ਜਿੰਨਾ ਟਾਈਮ ਇਹ ਸਿਆਸਤ ਤੋਂ ਦੂਰ ਸੀ, ਬੜੀਆਂ ਮੌਜਾਂ ਲੁੱਟਦਾ ਸੀ, ਤੇ ਜਦੋਂ ਸਿਆਸੀ ਭਲਵਾਨ ਇਹਦੇ ਨਾਲ ਇਹਨੂੰ ਲੱਗਦਾ ਸੀਗਾ ਵੀ ਮੈਂ ਬੜਾ, ਮੇਰੇ ਮਗਰ ਬੰਦੇ ਬੜੇ ਆ, ਤੇ ਅਖੀਰ ਧੋਬੀ ਪਟਣਾ ਮਾਰਿਆ ਤੇ ਹੁਣ ਬੈਠਾ ਅੰਦਰ ਸਿਆਸੀ ਖੇਡਾਂ ਦੇ ਵਿੱਚ ਫਸ ਕੇ। ਇਵੇਂ ਹੀ ਭਨਿਆਰੇ ਵਾਲੇ ਨੂੰ ਸਿਆਸਤ ਲੈ ਕੇ ਬਹਿ ਗਈ, ਇਵੇਂ ਹੀ ਹੋਰ ਬੜਿਆਂ ਨੂੰ ਸਿਆਸਤ ਲੈ ਕੇ ਬਹਿ ਗਈ। ਇਹ ਸਿਆਸਤ ਬੜੀ ਜਿਹੜੀ ਪੁੱਠੀ ਚੀਜ਼ ਆ, ਤੇ ਇਸ ਸਿਆਸਤ ਦੇ ਮਾਰੇ ਹੋਏ ਜਿਹੜੇ ਹੋਰ ਬੈਠੇ ਨੇ ਉਹਨਾਂ ਨੂੰ ਦੇਖ ਕੇ ਗੁਰਿੰਦਰ ਸਿੰਘ ਢਿੱਲੋਂ ਬਾਰੇ ਇਹੀ ਕਿਹਾ ਜਾ ਸਕਦਾ ਵੀ ਜਰਾ ਬਚ ਕੇ ਮੋੜ ਤੋਂ, ਇਹ ਕੰਮ ਬੜਾ ਔਖਾ ਹੈ। ਖੈਰ ਹੁਣ ਗੱਲ ਇਹ ਹੈ ਕਿ ਜਿਹੜੀ ਲੈ ਕੇ ਇਹ ਲੀਹ ਤੁਰੇ ਨੇ ਕਿ ਅਸੀਂ ਤਾਂ ਜੀ ਹੁਣ ਇਹੀ ਕਹੀ ਜਾਣਾ ਵੀ ਜਥੇਦਾਰ ਅਕਾਲ ਤਖਤ ਨੂੰ ਤੇ ਹੋਰਾਂ ਨੂੰ ਮਨਾਉਣਾ ਕਿ ਅਸੀਂ ਜੀ 2 ਦਸੰਬਰ ਵਾਲੇ ਫੈਸਲੇ ਮੰਨ ਨਹੀਂ ਸਕਦੇ। ਤੇ ਬਾਦਲ ਦਲ ਜਿਹੜਾ 1999 ਤੋਂ ਕਹਿੰਦੇ ਅਸੀਂ ਤਾਂ ਠੱਗੀ ਮਾਰਦੇ ਆ ਰਹੇ ਹਾਂ, ਇਹ ਠੱਗੀ ਹੋਈ ਆ, ਛਲ ਕਪਟਾ ਕੌਮ ਨਾਲ ਧੋਖਾ ਵਾ। ਇਹ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਦੇ ਕਰਕੇ ਜਾਂ 2 ਦਸੰਬਰ ਨੂੰ ਬਣੇ ਹਾਲਾਤ ਕਰਕੇ ਦਲਜੀਤ ਸਿੰਘ ਚੀਮਾ ਲੋਕਾਂ ਨੂੰ ਦੱਸਣ ਲੱਗਿਆ, ਨਹੀਂ ਹੁਣ ਤੱਕ ਤਾਂ ਇਹਨਾਂ ਨੇ ਕਦੇ ਕਿਸੇ ਨੂੰ ਦੱਸਿਆ ਹੀ ਨਹੀਂ ਹੈਗਾ ਵੀ ਸਾਡਾ ਤਾਂ ਜਿਹੜਾ ਧਰਮ ਨਾਲ ਜੇ ਕੋਈ ਲਿੰਕ ਹੋ ਗਿਆ ਤਾਂ ਕੰਮ ਖਰਾਬ ਹੋ ਜੂ। ਹੁਣ ਜ਼ਰੂਰ ਪਿੱਟਦੇ ਫਿਰਦੇ ਆ ਵੀ ਜੇਕਰ ਹੁਣ ਤੱਕ ਸਾਡਾ ਕੰਮ ਚੱਲ ਗਿਆ ਤਾਂ ਚੱਲ ਗਿਆ, ਤੇ ਗਾਂ ਸਾਡੇ ਲਈ ਔਖਾ ਹੋ ਜੂ। ਇਹ ਗੱਲ ਦੇ ਉੱਤੇ ਹੁਣ ਸਿੱਖ ਵਿਦਵਾਨ ਵੀ ਕਈ ਸੋਚ ਰਹੇ ਨੇ ਕਿ ਇਹਨਾਂ ਦੀ ਹੁਣ ਬੀਜੇਪੀ ਨਾਲ ਵਿਗੜੀ ਹੋਈ ਆ, ਤੇ ਬੀਜੇਪੀ ਵਾਲੇ ਕਿਤੇ ਇਹ ਨਾ ਕਰਨ ਵੀ ਤੁਸੀਂ ਆ ਜਾਓ ਇੱਧਰ। ਤੇ ਪਰ ਲੋਕ ਸਿਆਣੇ ਆ, ਉਹ ਰਾਹ ਵੀ ਦਿਖਾਈ ਜਾਂਦੇ ਨੇ ਵੀ ਇਕਬਾਲ ਸਿੰਘ ਝੁੰਦਾ ਵਾਲੀ ਕਮੇਟੀ ਦੀਆਂ ਰਿਪੋਰਟਾਂ ਦਾ ਬਹਾਨਾ ਬਣਾ ਕੇ ਤੁਸੀਂ ਬੱਚਾ ਅਕਾਲ ਤਖਤ ਸਾਹਿਬ ਨੂੰ ਲਿਆਓ ਹੀ ਨਾ, ਤੇ ਤੁਸੀਂ ਕਾਹਨੂੰ ਉਹਨਾਂ ਦੇ ਚੱਕਰ 'ਚ ਪੈਂਦੇ ਹੋ। ਪਰ ਇਹ ਜਾਪਦਾ ਨਹੀਂ ਕਿ ਇਹ ਸਹੀ ਦਿਸ਼ਾ ਵੱਲ ਜਾਣਗੇ। ਇਹ ਖਾਲਸਾ ਪੰਥ ਦੇ ਇਤਿਹਾਸ ਨੂੰ ਆਪਦੇ ਹਿਸਾਬ ਨਾਲ ਤੋੜਨ ਦੀ ਗੱਲ ਆ ਜਿਹੜੀ, ਉਹ ਜਿਹੜੀ ਜਿੱਦ ਵਾ ਉਹ ਕਰਨਗੇ, ਤੇ ਨਤੀਜਾ ਜਿਹੜਾ ਹੈਗਾ ਉਹ ਖਤਰਨਾਕ ਹੀ ਨਿਕਲੂਗਾ। ਖੈਰ ਦਿਨ ਤਾਂ ਗਿਣਤੀ ਦੇ ਹੀ ਰਹਿੰਦੇ ਆ, ਪਹਿਲੀ ਤੋਂ ਬਾਅਦ ਜਾਂ 30 ਤੋਂ ਬਾਅਦ ਹੀ 30 ਤਰੀਕ ਨੂੰ ਇੱਥੇ ਕਿਸਾਨ ਜਥੇਬੰਦੀਆਂ ਨੇ ਵੀ ਪੰਜਾਬ ਬੰਦ ਦਾ ਕਿਸਾਨ ਸੰਘਰਸ਼ ਵੱਲੋਂ ਸੱਦਾ ਦਿੱਤਾ ਹੋਇਆ। ਅੱਜ ਸੁਪਰੀਮ ਕੋਰਟ ਦੇ ਵਿੱਚ ਮਰਨ ਵਰਤ ਉੱਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਕਾਫੀ ਜ਼ਿਆਦਾ ਗਰਮਾ ਗਰਮੀ ਬਣੀ ਆ, ਤੇ ਇਹ ਚਰਚਾ ਛਿੜੀ ਹੋਈ ਆ ਵੀ ਡੱਲੇਵਾਲ ਸਾਹਿਬ ਕਿਤੇ ਚੜ੍ਹਾਈ ਨਾ ਕਰ ਜਾਣ, ਕਿਉਂਕਿ ਉੱਥੇ ਜਿਸ ਤਰੀਕੇ ਦੀਆਂ ਸਹੂਲਤਾਂ ਮੋਰਚੇ ਦੇ ਮੌਕੇ ਚਾਹੀਦੀਆਂ ਨੇ ਉਹੋ ਜਿਹੀਆਂ ਦਿੱਤੀਆਂ ਨਹੀਂ ਜਾ ਰਹੀਆਂ। ਤੋਂ ਡੱਲੇਵਾਲ ਨੂੰ ਇਸ ਸੰਘਰਸ਼ ਦੇ ਵਿੱਚ ਜਿੰਨੀ ਇਸ ਮੌਕੇ ਬਹੁਤ ਹੰਗਾਮੀ ਜਿਹੜੀ ਸਥਿਤੀ ਆ ਉਹ ਬਣਦੀ ਦਿਖ ਰਹੀ ਆ, ਤੇ ਕਿਸੇ ਵੀ ਪਲ ਮਾੜਾ ਵਾਪਰ ਸਕਦਾ, ਤੇ ਹਾਲਾਤ ਜਿਹੜੇ ਨੇ ਉਹ ਪਲ ਪਰ ਇਸ ਸੰਘਰਸ਼ ਦੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਬਣਦੇ ਦਿਖ ਰਹੇ ਨੇ, ਕਿਉਂਕਿ ਪਹਿਲਾਂ ਹੀ ਇਸ ਸੰਘਰਸ਼ ਨੂੰ ਭਾਰਤ ਸਰਕਾਰ ਦੇ ਵੱਲੋਂ, ਸਿਸਟਮ ਦੇ ਵੱਲੋਂ ਚੰਗੇ ਤਰੀਕੇ ਨਾਲ ਰਿਸਪੌਂਡ ਨਹੀਂ ਕੀਤਾ ਗਿਆ। ਤੇ ਭਗਵੰਤ ਮਾਨ ਵਾਲੀ ਪੰਜਾਬ ਵਾਲੀ ਸਰਕਾਰ ਵੀ ਇਹੀ ਚਾਹੁੰਦੀ ਆ ਵੀ ਇਹ ਮਾਮਲਾ ਮੋਦੀ ਅਤੇ ਕਿਸਾਨ ਸੰਘਰਸ਼, ਕਿਸਾਨ ਜਥੇਬੰਦੀਆਂ ਦੇ ਵਿਚਾਲੇ ਰਵੇ, ਸਾਡਾ ਬਚਾਵੇ ਨਾ। ਪਰ ਜਦੋਂ ਇਹ ਗੱਲ ਹੱਥੋਂ ਨਿਕਲ ਗਈ ਉਦੋਂ ਨਾ ਹਰਿਆਣਾ ਸਰਕਾਰ, ਨਾ ਪੰਜਾਬ ਸਰਕਾਰ, ਨਾ ਕੇਂਦਰ ਸਰਕਾਰ, ਕੋਈ ਸਰਕਾਰ ਨਹੀਂ ਆਪਣੇ ਆਪ ਨੂੰ ਬੇਦਾ ਕਹਿ ਸਕੂ, ਸਾਰਿਆਂ ਨੂੰ ਹੀ ਸੇਕ ਲੱਗੂਗਾ। ਪਰ ਜਿਸ ਤਰੀਕੇ ਨਾਲ ਅੱਜ ਸੁਪਰੀਮ ਕੋਰਟ ਨੇ ਚਿੰਤਾ ਦਿਖਾਈ ਆ, ਹੁਣ ਚਰਚਾ ਇਹ ਛਿੜੀ ਹੋਈ ਆ ਵੀ ਕਿਤੇ ਕੋਈ ਵੱਡਾ ਐਕਸ਼ਨ ਕਰਕੇ, ਕਾਰਵਾਈ ਕਰਕੇ ਇਸ ਸੰਘਰਸ਼ ਦੇ ਵਿੱਚੋਂ ਡਾਕਟਰ ਤੇ ਹੋਰ ਸਾਰਿਆਂ ਨੂੰ ਨਾਲ ਲੈ ਕੇ ਡੱਲੇਵਾਲ ਨੂੰ ਉੱਥੋਂ ਚੱਕ ਕੇ ਲੈ ਕੇ ਜਾਣ ਦਾ ਜਿਹੜਾ ਫੈਸਲਾ ਉਹ ਨਾ ਹੋ ਜਾਵੇ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਜਵਾਬ ਦੇਣਾ
ਕਿ ਅਸੀਂ ਉਹਦੀ ਜਾਨ ਬਚਾਉਣ ਲਈ ਬੜਾ ਹੀ ਤਤਪਰ ਹਾਂ, ਕਿਉਂਕਿ ਹੁਣ ਤਾਂ ਇਉਂ ਲੱਗਦਾ ਹੈ ਜਿਵੇਂ ਸਰਕਾਰਾਂ ਚਾਹੁੰਦੀਆਂ ਹੋਣ ਕਿ ਉਹਦਾ ਜਿਹੜਾ ਹੋਣਾ ਹੋ ਜਾਵੇ, ਅਸੀਂ ਕੀ ਕਰੀਏ। ਪਰ ਸੁਪਰੀਮ ਕੋਰਟ ਨੇ ਇਹਨਾਂ ਦੇ ਫਾਨਾ ਫਸਾ ਦਿੱਤਾ ਹੈ ਤੇ ਹੁਣ ਜਾਪਦਾ ਇਹ ਹੈਗਾ ਕਿ ਡਾਕਟਰ ਤੇ ਪੁਲਿਸ ਵਾਲੇ ਰਲ ਕੇ ਕੋਈ ਐਕਸ਼ਨ ਕਰਨਗੇ। ਤੇ ਉੱਥੇ ਕਿਸਾਨ ਲੀਡਰਸ਼ਿਪ ਨੇ ਇਹ ਅਹਿਦ ਦੁਹਰਾਇਆ ਕਿ ਜੇਕਰ ਇੱਥੇ ਕੋਈ ਇਹੋ ਜਿਹਾ ਕੰਮ ਕੀਤਾ ਫਿਰ ਠੋਕ ਵਜਾ ਕੇ ਮੁਕਾਬਲਾ ਜਿਹੜਾ ਉਹ ਕਰਾਂਗੇ। ਹੁਣ ਇਹਦੇ ਨਾਲ ਟਕਰਾਵੀਂ ਸਥਿਤੀ ਜਿਹੜੀ ਆ ਉਹ ਸਾਫ਼ ਬਣਦੀ ਦਿਖ ਰਹੀ ਆ। ਸੋ ਜਿਹੜਾ ਇਹ ਕਿਸਾਨ ਸੰਘਰਸ਼ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਦਾ ਟਕਰਾਅ ਆ, ਉਹ ਲੱਗਦਾ ਵੀ ਅੱਜ ਦੀ ਰਾਤ ਬੜੀ ਜਿਹੜੀ ਅਹਿਮ ਹੈ। ਸੋ ਇਸ ਮਸਲੇ ਦੇ ਉੱਤੇ ਜਦੋਂ ਆਪਾਂ ਥੋੜਾ ਜਿਹਾ ਹੋਰ ਅੱਗੇ ਦੇਖੀਏ ਤਾਂ ਜਿਹੜਾ 30 ਤਰੀਕ ਦਾ ਪੰਜਾਬ ਬੰਦ ਆ, ਜੇਕਰ ਡੱਲੇਵਾਲ ਨੂੰ ਇਹਨਾਂ ਦਿਨਾਂ 'ਚ ਕੁਝ ਹੋ ਗਿਆ ਤਾਂ ਯਕੀਨਨ ਇਹ ਜਿਹੜਾ ਪੰਜਾਬ ਬੰਦ ਆ ਜਾਂ ਇਹ ਸਾਰਾ ਘਟਨਾਕ੍ਰਮ ਆ, ਇਹ ਬਹੁਤ ਜ਼ਿਆਦਾ ਹੋਰ ਜ਼ਿਆਦਾ ਸੰਵੇਦਨਸ਼ੀਲ ਹੋ ਜਾਊਗਾ। ਸੋ ਜਿਹੜਾ ਇਹ ਦਿਨ ਨੇ, ਇਹ ਕਿਸਾਨੀ ਲਈ, ਪੰਜਾਬ ਲਈ, ਪੰਥ ਲਈ ਆਉਣ ਵਾਲੇ ਜਿਹੜੇ ਦਿਨ ਨੇ, ਇਹ ਬਹੁਤ ਜ਼ਿਆਦਾ ਅਹਿਮ ਨੇ। ਤੇ ਧੁੰਦ ਬਹੁਤ ਆ, ਠੰਡ ਬਹੁਤ ਆ, ਤੇ ਉੱਪਰੋਂ ਜਿਹੜੇ ਚੱਲ ਰਹੇ ਨੇ ਸਾਡੇ ਇਤਿਹਾਸਕ ਦਿਹਾੜੇ, ਸ਼ਹੀਦੀ ਸਭਾ ਚੱਲ ਰਹੀ ਆ। ਅੱਜ ਵੀ ਇੱਕ ਬੜਾ ਹੌਲਨਾਕ ਹਾਦਸਾ ਵਾਪਰਿਆ ਬਠਿੰਡੇ ਵਾਲੇ ਪਾਸੇ, ਬੱਸ ਡਿੱਗ ਪਈ ਤੇ ਬਹੁਤ ਜਿਹੜੀਆਂ ਮੌਤਾਂ ਉੱਥੇ ਹੋਈਆਂ ਨਾਲੇ ਦੇ ਵਿੱਚ। ਇਵੇਂ ਹੀ ਜਿਹੜਾ ਅੱਜ ਸਾਰਾ ਦਿਨ ਮੀਂਹ ਪੈਂਦਾ ਰਿਹਾ, ਸ਼ਹੀਦੀ ਸਭਾ ਦੇ ਵਿੱਚ ਨਗਰ ਕੀਰਤਨ ਉੱਥੇ ਸੀਗਾ, ਤੇ ਉਸ ਮੌਕੇ ਜਿਹੜੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਧਿਰਾਂ ਨੇ, ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਨੇ ਸਿੱਖਾਂ ਦੇ ਕਤਲੇਆਮ ਦਾ ਮੁੱਦਾ ਜਿਹੜਾ ਇਸ ਵਾਰ ਚੱਕਿਆ, ਜਿਹੜਾ ਸਾਰੇ ਸੰਸਾਰ ਦੇ ਵਿੱਚ ਮੋਦੀ ਸਰਕਾਰ ਵੱਲੋਂ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ, ਉਹਦੇ ਮੁਤਲਕ ਅੱਜ ਜਿਹੜੀ ਚਰਚਾ ਇਸ ਨਗਰ ਕੀਰਤਨ ਮੌਕੇ ਛਿੜੀ ਹੈ। ਤੋ ਜਿਹੜਾ ਆਖਰੀ ਆਪਣਾ ਨੁਕਤਾ ਹੈ, ਜੇ ਉਧਰ ਨੂੰ ਆਪਾਂ ਜਾਈਏ ਤਾਂ ਉਹ ਇਹ ਹੈ ਕਿ ਹਿੰਦੂ ਤਵੀ ਜਿਹੜੀ ਸੋਚ ਆ, ਬ੍ਰਾਹਮਣਵਾਦੀ ਸੋਚ ਆ, ਜਿਹਦਾ ਝੰਡਾ ਬਰਦਾਰ ਮੋਦੀ, ਬੀਜੇਪੀ, ਭਗਵਾ ਬ੍ਰਿਗੇਡ ਹੈ, ਉਹ ਸਿੱਖਾਂ ਦਾ ਨੈਰੇਟਿਵ ਆਪਦੇ ਹਿਸਾਬ ਨਾਲ ਸਿਰਜਣ ਦੇ ਲਈ ਜਿੱਦ ਫੜੀ ਹੋਈ ਆ। ਤੇ ਪਹਿਲਾਂ ਹੀ ਕਈ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਆ, ਕਿਤਾਬਾਂ, ਫਿਲਮਾਂ, ਨਾਟਕ, ਚੇਟਕ ਤੇ ਹੋਰ ਤਰੀਕਿਆਂ ਨਾਲ ਸਿੱਖੀ ਦੀ ਵਿਆਖਿਆ ਬਦਲਣਾ ਜਾਂ ਸਿੱਖ ਫਲਸਫੇ ਦਾ ਹਿੰਦੂਕਰਨ ਕਰਨ ਦੇ ਲਈ। ਔਰ ਇਹ ਸਾਰੀਆਂ ਕਰਤੂਤਾਂ ਤਾਂ ਹੋ ਸਕੀਆਂ ਕਿਉਂਕਿ ਬਾਦਲ ਦਲ ਦੀ ਉਹਨਾਂ ਨਾਲ ਸਹਿਮਤੀ ਸੀ। ਤੇ ਉਸ ਗੱਲ ਦੇ ਵਿੱਚ ਕੱਲ ਇਹਨਾਂ ਨੇ ਇੱਕ ਨਵਾਂ ਚੰਦ ਚਾੜਿਆ ਬਈ ਜਿਹੜਾ ਹੈ ਸਾਹਿਬਜ਼ਾਦਿਆਂ ਦਾ ਦਿਨ, ਉਹ ਵੀਰਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ। ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਭਾਰਤ ਮੰਡਪਮ ਹਾਲ ਵਿੱਚ 26 ਦਸੰਬਰ ਨੂੰ ਤੀਜਾ ਵੀਰਬਾਲ ਦਿਵਸ ਮਨਾਇਆ। ਜਿਹੜੀ ਉੱਥੇ ਤਕਰੀਰ ਕੀਤੀ ਹੈ, ਉਹ ਤਕਰੀਰ ਪੂਰੀ ਦੀ ਪੂਰੀ ਅਜੀਤ ਅਖਬਾਰ ਦੇ ਵਿੱਚ ਛਪੀ ਹੈ। ਉਹ ਤਕਰੀਰ ਤਾਂ ਜੋ ਹੈ ਸੋ ਹੈ, ਪਰ ਇਸ ਤਕਰੀਰ ਨੇ ਜਾਂ ਇਸ ਪ੍ਰੋਗਰਾਮ ਨੇ ਸਿੱਖੀ ਉੱਤੇ ਬ੍ਰਾਹਮਣਵਾਦੀ ਹਮਲੇ ਦਾ ਇੱਕ ਨਵਾਂ ਜਿਹੜਾ ਰੂਪ ਆ ਉਹ ਸਾਹਮਣੇ ਲੈ ਜਾਂਦਾ। ਪੰਜਾਬੀ ਟ੍ਰਿਬਿਊਨ ਦੀ ਖਬਰ ਆ ਕਿ ਮੋਦੀ ਨੇ ਉੱਥੇ ਕਿਹਾ ਕਿ ਭਾਰਤੀ ਲੋਕਤੰਤਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ ਉੱਤੇ ਉਸਰਿਆ ਹੋਇਆ ਹੈ। ਹੁਣ ਜਿਹੜੇ ਸਾਹਿਬਜ਼ਾਦੇ ਆ, ਇਹਨਾਂ ਨੇ ਧਰਮ ਹੇਤ ਸੀਸ ਬਾਰੇ, ਤੇ ਇਹ ਵੀ ਆਪਣੇ ਆਪ ਦੇ ਵਿੱਚ ਵਿਲੱਖਣ ਇਤਿਹਾਸਕ ਤੱਥ ਹੈ ਕਿ ਜਿਹੜਾ ਚਮਕੌਰ ਸਾਹਿਬ ਦੀ ਸ਼ਹੀਦੀ ਸਥਾਨ ਹੈ, ਉੱਥੇ ਕਟਾਏ ਜਹਾਂ ਬੱਚੇ ਬਾਪ ਨੇ ਖੁਦਾ ਕੇ लिए, ਜਿਹੜਾ ਯੋਗੀ ਅੱਲਾ ਯਾਰ ਖਾਨ ਦੇ ਇਤਿਹਾਸਕ ਬੋਲ ਨੇ। ਦੂਜੇ ਪਾਸੇ ਜਿਹੜੀ ਚਮਕੌਰ ਤੋਂ ਅੱਗੇ ਸਰਹੰਦ ਦੀ ਦਾਸਤਾਨ ਆ, ਉਹ ਵੀ ਵਿਲੱਖਣ ਇਤਿਹਾਸ, ਉਹਦੇ ਗੰਗੂ ਬਾਹਮਣ ਵੀ ਜੁੜਿਆ, ਸੁੱਚਾ ਆਨੰਦ ਵੀ ਜੁੜਿਆ, ਉਹਦੇ ਨਾਲ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਵੀ ਜੁੜਿਆ। ਤੇ ਜਿਹੜੀ ਗੱਲ ਹੈ ਕਿ ਦੀਨ ਕਬੂਲੋ ਜਾਂ ਮੌਤ, ਤੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਵਾਂਗੇ। ਸੋ ਉੱਥੇ ਜਿਹੜੀਆਂ ਸ਼ਹਾਦਤਾਂ ਨੇ, ਸੋ ਚਮਕੌਰ ਦੀ ਦੀਵਾਰ, ਚਮਕੌਰ ਦੀ ਜਿਹੜੀ ਜੰਗ ਆ ਤੇ ਜਿਹੜੀ ਸਰਹੰਦ ਦੀ ਦੀਵਾਰ ਆ, ਇਹਨਾਂ ਪ੍ਰਤੀ ਖਾਲਸਾ ਪੰਥ ਦਾ ਇਤਿਹਾਸ ਇੱਕ ਬਿਲਕੁਲ ਹੀ
ਕਮਾਲ ਦੀ ਜਿਹੜੀ ਗੱਲ ਹੈ ਉਹ ਪੇਸ਼ ਕਰਦਾ। ਪਰ ਇਸ ਚੀਜ਼ ਨੂੰ ਨਿਸ਼ਾਨਾ ਬਣਾ ਕੇ ਮੋਦੀ ਤੰਤਰ ਨੇ, ਭਗਵੇਂ ਬ੍ਰਿਗੇਡ ਨੇ ਆਪਣਾ ਜਿਹੜਾ ਏਜੰਡਾ ਉਹ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੋਇਆ, ਜਿਹਦੇ ਵਿੱਚ ਉਹਨਾਂ ਦਾ ਭਾਰਤੀਕਰਨ ਕਰਨਾ ਕਿ ਇਹ ਤਾਂ ਜੀ ਭਾਰਤੀ ਲੋਕਤੰਤਰ ਲਈ, ਇੰਡੀਅਨ ਨੈਸ਼ਨਲਿਜ਼ਮ ਲਈ ਸ਼ਹਾਦਤਾਂ ਹੋਈਆਂ ਨੇ, ਤੇ ਸਿੱਖਾਂ ਨੂੰ ਪਹਿਲਾਂ ਹੀ ਤਕਲੀਫ ਆ ਕਿ ਗੁਰੂ ਸਾਹਿਬਾਨ ਦਾ ਇਹ ਭਾਰਤੀਕਰਨ ਕਰ ਰਹੇ ਨੇ, ਸਿੱਖੀ ਦਾ ਹਿੰਦੂਕਰਨ ਕਰ ਰਹੇ ਨੇ। ਸੋ ਗੁਰੂ ਸਾਹਿਬਾਨ ਨੂੰ ਦੇਸ਼ ਭਗਤ ਕਹਿ ਕੇ ਜਿਹੜਾ ਵਿਵਾਦ ਗਾਂਧੀ ਨੇ ਛੇੜਿਆ ਸੀ ਕਿ ਜੀ ਉਹ ਭੁੱਲੜ ਦੇਸ਼ ਭਗਤ ਆ, ਭੁੱਲੜ ਦੇਸ਼ ਭਗਤ ਜਦੋਂ ਕਿਹਾ ਸੀ ਉਦੋਂ ਵੀ ਖਲਾਰਾ ਪਿਆ ਸੀ ਕਿ ਉਹ ਦੇਸ਼ ਭਗਤ ਹੀ ਨਹੀਂ ਹੋ ਸਕਦਾ। ਸਾਡੇ ਧਰਮ ਦੇ ਇਤਿਹਾਸ ਵਿੱਚ, ਸਿਧਾਂਤ ਵਿੱਚ ਭਗਤ ਜਿਹੜੀ ਭਗਤੀ ਆ ਉਹ ਪੂਜਾ ਅਕਾਲ ਕੀ ਅਸੀਂ ਕਰਦੇ ਆ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਸੋ ਸਾਡੇ ਸਿੱਖ ਫਲਸਫੇ ਦੇ ਅਨੁਸਾਰ ਭਗਤੀ ਜਿਹੜੀ ਆ ਉਹ ਅਕਾਲ ਪੁਰਖ ਦੀ ਹੁੰਦੀ ਹੈ। ਤੋ ਜਿਹੜਾ ਦੇਸ਼ ਆ, ਦੇਸ਼ ਦਾ ਭਗਤ ਹੁੰਦਾ ਕਿਸੇ ਟੁਕੜੇ ਨੂੰ, ਧਰਤੀ ਦੇ ਇੱਕ ਬਹੁਤ ਵੱਡੀ ਧਰਤੀ ਆ, ਇਹਦੇ ਇੱਕ ਨਿੱਕੇ ਜਿਹੇ ਜ਼ਮੀਨ ਦੇ ਟੁਕੜੇ ਨੂੰ ਮੁਲਕ ਕਹਿ ਕੇ ਉਹਦੀ ਭਗਤੀ ਕਰਨੀ, ਜਾਂ ਭੂਮੀ ਪੂਜਨ ਦਾ ਇੱਕ ਇਹਨਾਂ ਦੇ ਵਿੱਚ ਪ੍ਰਸੰਗ ਆ, ਸਿਧਾਂਤ ਆ, ਸੰਕਲਪ ਆ ਹਿੰਦੂਆਂ ਦੇ ਵਿੱਚ। ਜਦੋਂ ਇਹ ਰਾਮ ਮੰਦਿਰ ਬਣਾਇਆ ਉਦੋਂ ਉਹ ਸਾਰਿਆਂ ਦੇ ਸਿੱਖਾਂ ਤੋਂ ਬਗੈਰ ਸਾਰਿਆਂ ਦੇ ਸਮਝ ਆਇਆ ਵੀ ਏਦਾਂ ਇਹ ਕਰਦੇ ਨੇ, ਥੱਲੇ ਜਿਹੜਾ ਆਪਦਾ ਗਊ ਦਾ ਲੇਪ ਲਾ ਕੇ ਉਹਦੇ ਨਾਲ ਪਵਿੱਤਰ ਕਰਕੇ ਉੱਥੇ ਫਿਰ ਯੱਗ ਟਾਈਪ ਉਹ ਅੱਗ ਜਾਲ ਕੇ ਉਹਦੇ ਉੱਤੇ ਜਿਹੜਾ ਹੋਮ ਜਿਹਨੂੰ ਕਹਿੰਦੇ ਆ ਘਿਓ ਦੇਸੀ ਉਹ ਪਾਉਣਾ। ਸੋ ਇਹ ਜਿਹੜਾ ਦੇਸ਼ ਭਗਤੀ ਦਾ ਸੰਕਲਪ ਹੈ ਉਹ ਸਿੱਖ ਫਲਸਫੇ ਦੇ ਬਿਲਕੁਲ ਉਲਟ ਹੈ। ਸਿੱਖ ਫਲਸਫੇ ਚ ਦੇਸ਼ ਦੀ ਭਗਤੀ ਦਾ ਕੋਈ ਵੀ ਸੰਕਲਪ ਹੈ ਨਹੀਂ, ਮਤਲਬ ਸਿੱਖ ਦੇਸ਼ ਭਗਤ ਹੁੰਦਾ ਹੀ ਨਹੀਂ। ਸਿੱਖ ਕੀ ਆ, ਉਹ ਅਕਾਲ ਪੁਰਖ ਦਾ ਜਿਹੜਾ ਹੈਗਾ ਪੁਜਾਰੀ ਆ। ਪੂਜਾ ਅਕਾਲ ਕੀ ਕਰਦਾ ਹੈ, ਪਰਚਾ ਸ਼ਬਦ ਕਾ ਜਾਣੀ ਕਿ ਗੁਰਬਾਣੀ ਪੜ੍ਹਦਾ ਹੈ, ਤੇ ਦੀਦਾਰ ਖਾਲਸੇ ਕਾ ਜਿੱਥੇ ਪੰਜ ਸਿੰਘ ਤਿਆਰ ਵਰ ਤਿਆਰ ਮਿਲ ਗਏ ਉੱਥੇ ਦਸਮ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਮੰਨੇ ਜਾਂਦੇ। ਹੁਣ ਜਿਹੜਾ ਭਾਰਤੀਕਰਨ ਕਰਨ ਦੇ ਲਈ ਗੁਰੂ ਸਾਹਿਬਾਨ ਨੂੰ ਸਾਡੇ ਕਈ ਬੰਦੇ ਜਿਹੜੇ ਨੇ ਜਿਨ੍ਹਾਂ ਦੀ ਵਿਚਾਰਾਂ ਦੀ ਸਮਝ ਘੱਟ ਵਾ, ਉਹ ਕਮਲ ਬਥੇਰਾ ਕੁੱਟਦੇ ਆ। ਉਹ ਕਹਿੰਦੇ ਜੀ ਦੇਖੋ ਕਮਾਲ ਦੀ ਗੱਲ ਹੈ ਕਿ ਮੋਦੀ ਹੁਣਾਂ ਨੇ ਦਸਮ ਪਾਤਸ਼ਾਹ ਨੂੰ ਮਹਾਰਾਣਾ ਪ੍ਰਤਾਪ, ਸ਼ਿਵਾਜੀ ਮਰਾਠਾ ਵਰਗਿਆਂ ਦੇ ਬਰਾਬਰ ਫੋਟੋ ਲਾਈ ਆ। ਹੁਣ ਇਹ ਗੱਲ ਆਪਣੇ ਆਪ ਦੇ ਵਿੱਚ ਸ਼ਰਮਨਾਕ ਆ। ਇਹ ਸ਼ਿਵਾਜੀ ਮਰਾਠਾ ਜਾਂ ਮਹਾਰਾਣਾ ਪ੍ਰਤਾਪ ਇਸ ਧਰਤੀ ਦੇ ਸਤਿਕਾਰਤ ਨਾਇਕ ਹੋ ਸਕਦੇ, ਜਿਨ੍ਹਾਂ ਲੋਕਾਂ ਦਾ ਉਹਨਾਂ ਨਾਲ ਪਿਆਰ ਸਤਿਕਾਰ ਹੈ, ਜਾਂ ਸਾਡੇ ਵਿੱਚੋਂ ਵੀ ਜੇ ਕਿਸੇ ਦਾ ਉਹਨਾਂ ਪ੍ਰਤੀ ਕਿਸੇ ਖਾਸ ਕਾਰਨ ਕਰਕੇ ਲਗਾਅ ਹੈ, ਉਹ ਇੱਕ ਹੋਰ ਤਰੀਕੇ ਦੀ ਗੱਲ ਆ। ਪਰ ਦਸਮ ਪਾਤਸ਼ਾਹ ਦਾ ਜਿਹੜਾ ਬਿੰਬ, ਸਰੂਪ, ਸੀਰਤ, ਫਲਸਫਾ, ਇਤਿਹਾਸ, ਉਹ ਇਹਨਾਂ ਦੇ ਨਾਲ ਵੇਚ ਕੇ ਦੇਖਣਾ, ਮੇਲ ਕੇ ਦੇਖਣਾ ਇਹ ਗੁਨਾਹ ਵਾ, ਇਹ ਕੁਫਰ। ਪਰ ਸਾਡੇ ਬੰਦੇ ਅੱਜ ਇੰਨੇ ਸਿਆਣੇ ਹੋਏ ਫਿਰਦੇ ਆ, ਚੋਟੀ ਦਾ ਕਮਲ ਕੁੱਟਦੇ ਆ ਕਿ ਜੀ ਦੇਖੋ ਕਮਾਲ ਦੀ ਗੱਲ ਆ। ਇਵੇਂ ਹੀ RSS ਨੇ ਬਹੁਤ ਕੈਲੰਡਰ ਜਾਂ ਹੋਰ ਚੀਜ਼ਾਂ ਛਾਪ ਕੇ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਮਨੋਕਲਪਿਤ ਤਸਵੀਰ ਆ, ਜਿਹਦੇ ਨਾਲ ਰਾਮਚੰਦਰ ਕ੍ਰਿਸ਼ਨ ਲਵ ਕੁਸ਼ ਵਿੱਚੇ ਬਾੜੀ ਫਿਰਦੇ ਆ। ਇੱਕ ਮਾਤਾ ਦਾ ਬਣਾਇਆ ਹੋਇਆ ਫੋਟੋ ਜਿਹਾ ਜਿਹਦੇ ਵਿੱਚ 35-40 ਦੇਵੀ ਦੇਵਤਿਆਂ ਚ ਸਿੱਖ ਗੁਰੂ ਸਾਹਿਬਾਨ ਦੇ ਚਿਹਰੇ ਮੂਹਰੇ ਵੀ ਵਿੱਚ ਹੀ ਫਿੱਟ ਕਰੀ ਫਿਰਦੇ ਆ। ਕਹਿਣ ਤੋਂ ਭਾਵੇਂ ਵੀ ਸਿੱਖੀ ਉੱਤੇ ਹਿੰਦੂ ਕਰਨ ਦਾ ਜਿਹੜਾ ਹਮਲਾ, ਉਹਦੇ ਤਹਿਤ ਵੀਰਬਾਲ ਦਿਵਸ ਦਾ ਆ ਜਿਹੜਾ ਚੱਕਰ ਆ, ਇਹ ਇਸ ਮੌਕੇ ਪੂਰਾ ਚਰਚਾ ਚ। ਅੱਜ ਇਸ ਬਾਰੇ ਪਰਮਿੰਦਰ ਸਿੰਘ ਸ਼ੌਂਕੀ ਨਾਂ ਦੇ ਇੱਕ ਨੌਜਵਾਨ ਨੇ ਜਿਹੜਾ ਰੀਥਿੰਕ ਬੁੱਕਸ ਨਾਂ ਦੇ ਉੱਤੇ ਕਈ ਕਿਤਾਬਾਂ ਨਵੀਆਂ ਪੁਰਾਣੀਆਂ ਛਾਪਣ ਦੇ ਕਰਕੇ ਜਾਂ ਹੋਰ ਕਈ ਕਾਰਨਾਂ ਕਰਕੇ ਚਰਚਾ ਚ। ਅੱਜ ਉਹਦੀ ਆਪਾਂ ਇਹ ਰਿਪੋਰਟ ਆ ਜਿਹੜੀ ਉਹ ਦੇਖੀਏ। ਅਸਲ ਵਿੱਚ ਇਹ ਰਿਪੋਰਟ ਡਾਕਟਰ ਪਰਮਿੰਦਰਪਾਲ ਸਿੰਘ ਦੀ ਹੈ ਕਿ ਵੀਰਬਾਲ ਦਿਵਸ ਜਿਹੜਾ ਭਾਰਤ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਨਾਉਣਾ ਸ਼ੁਰੂ ਕੀਤਾ ਹੈ, ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਅੱਜ ਆਪਦਾ ਭਾਸ਼ਣ ਗੁਰੂ ਫਤਿਹ ਦੀ ਬਜਾਏ ਭਾਰਤ ਮਾਤਾ ਕੀ ਜੈ ਨਾਲ ਸ਼ੁਰੂ ਕੀਤਾ। ਇਹ ਪੰਗਾ, ਇਹ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਨੇ ਕਹਾੜਾ ਸੁੱਟਤਾ। ਹੁਣ ਜਿਸ ਮਾਤਾ ਦੇ ਮਾਲ ਨੂੰ ਸਮਝ ਨਹੀਂ ਹੈਗੀ ਉਹਦਾ ਕੀ ਕਰੀਏ, ਪਰ ਇਹ ਇੱਕ ਅਟੈਕ ਆ ਸਿੱਖੀ ਉੱਤੇ। ਦੂਜਾ ਹੈਗਾ
ਕਿ ਇੱਥੇ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੀ ਪੇਸ਼ਕਾਰੀ ਨਹੀਂ ਸੀ। ਉਹਦੀ ਥਾਂ ਸੰਗੀਤ ਨਾਟਕ ਅਕੈਡਮੀ ਦੇ ਬੱਚਿਆਂ ਨੇ ਇਹ ਜ਼ਿੰਮੇਵਾਰੀ ਨਿਭਾਈ। ਦਿੱਲੀ ਦੇ ਆਮ ਸਿੱਖਾਂ ਨੇ ਇਸ ਪ੍ਰੋਗਰਾਮ ਤੋਂ ਦੂਰੀ ਬਣਾਈ ਰੱਖੀ। ਹਾਲਾਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਗਲੇ 'ਚ ਆਈ ਕਾਰਡ ਪਾ ਕੇ ਖੜੇ ਸੀ, ਪਰ ਸਟੇਜ ਤੇ ਉਹਨਾਂ ਨੂੰ ਕਿਸੇ ਨੂੰ ਨਹੀਂ ਬੁਲਾਇਆ ਗਿਆ ਤੇ ਨਾ ਹੀ ਪ੍ਰਧਾਨ ਮੰਤਰੀ ਨੇ ਕਿਸੇ ਦਾ ਨਾਂ ਆਪਦੇ ਭਾਸ਼ਣ 'ਚ ਲਿਆ। ਗੁਰਬਾਣੀ ਗਾਇਨ ਦੀ ਬਜਾਏ ਆਮ ਤੌਰ ਤੇ ਸਾਡੇ ਸਿੱਖ ਪ੍ਰੋਗਰਾਮਾਂ ਦੇ ਵਿੱਚ ਗੁਰਬਾਣੀ ਦਾ ਸ਼ਬਦ ਜਿਹੜਾ ਉਹ ਗਾਇਆ, ਪਰ ਇੱਥੇ ਬੰਦੇ ਮਾਤਰਮ ਦੀ ਧੁਨੀ ਜਿਹੜੀ ਆ ਉਹ ਸਕੂਲੀ ਬੱਚਿਆਂ ਨੇ ਸਾਂਸਕ੍ਰਿਤਕ ਪੇਸ਼ਕਾਰੀ ਕੀਤੀ ਤੇ ਤਿਰੰਗਾ ਝੰਡਾ ਵੀ ਚਲਾਇਆ ਗਿਆ। ਦੇਖ ਲਓ ਹੁਣ ਅਟੈਕ ਦੇਖੋ ਕਿੰਨਾ ਖੂਬਸੂਰਤੀ ਨਾਲ। ਇਨਸੇ ਵੀ ਮਿਲਿਏ ਸਲੀਕੇ ਵਾਲੇ ਲੋਕ ਹੈ, ਸਿਰ ਵੀ ਕਲਮ ਕरेंगे तो आहते राम से। ਬੜੇ ਪਿਆਰ ਨਾਲ ਸਿਰ ਵੱਟਦੇ ਆ, ਕਹਿੰਦੇ ਹਲਾਈ ਨਾ ਬਸ ਅਸੀਂ ਬਹੁਤ ਸਵਾਦ ਨਾਲ ਸਿਰ ਤੇਰਾ ਵੱਢਾਂਗੇ। ਤੋ ਇਸ ਤਰੀਕੇ ਨਾਲ ਤਿਰੰਗੇ ਝੰਡੇ ਆ ਗਏ, ਜੈ ਮਾਤਾ ਦੀ, ਭਾਰਤ ਮਾਤਾ ਦੀ। ਤੋ ਇਸ ਤੋਂ ਬਾਅਦ ਚ ਪ੍ਰੋਗਰਾਮ ਦਾ ਖਰੜਾ ਅਧਿਆਤਮਕ ਅਤੇ ਸਾਂਸਕ੍ਰਿਤਕ ਹੋਣ ਕਰਕੇ ਨੰਗੇ ਸਿਰ ਬੈਠ ਕੇ ਸਕੂਲੀ ਬੱਚਿਆਂ ਨੇ ਇਸ ਵਾਰੀ ਹਾਜ਼ਰੀ ਭਰੀ। ਜੇ ਧਾਰਮਿਕ ਪ੍ਰੋਗਰਾਮ ਵੀਰ ਬਾਲ ਦਿਵਸ ਸਿੱਖ ਨਜ਼ਰੀਏ ਤੋਂ ਹੁੰਦਾ, ਸਾਹਿਬਜ਼ਾਦਿਆਂ ਦਾ ਦਿਹਾੜਾ, ਤਾਂ ਸਾਡੇ ਤਾਂ ਇਹ ਗੱਲ ਸੋਚੀ ਹੋਈ ਨਹੀਂ ਜਾ ਸਕਦੀ। ਤੋ ਇਹਦਾ ਜਿਹੜਾ ਇਸ਼ਤਿਹਾਰ ਅਖਬਾਰਾਂ 'ਚ ਛਪਿਆ ਉਹਦੇ 'ਚ ਸਾਹਿਬਜ਼ਾਦਿਆਂ ਦਾ ਜ਼ਿਕਰ ਤੇ ਫੋਟੋ ਅੱਜ ਜਿਹੜਾ ਨਹੀਂ ਸੀ। ਪ੍ਰਧਾਨ ਮੰਤਰੀ ਨੇ ਆਪਦੇ ਭਾਸ਼ਣ ਦੌਰਾਨ ਗੁਰੂ ਸਾਹਿਬਾਨ ਦੀ ਸੋਚ ਨੂੰ ਭਾਰਤੀ ਸੰਵਿਧਾਨ ਨਾਲ ਜੋੜਿਆ। ਸੋ ਵੀਰ ਬਾਲ ਦਿਵਸ ਸਿੱਖੀ ਉੱਤੇ ਹਮਲੇ ਦਾ ਇੱਕ ਨਵਾਂ ਰਾਹ ਜਿਹੜਾ ਉਹ ਖੋਲ ਦਿੱਤਾ ਗਿਆ ਤੇ ਇਹਦੇ ਹੱਕ ਵਿੱਚ ਇੱਕ ਸਿੱਖਾਂ ਦਾ ਜਿਹੜਾ ਲਵੇੜੂ ਜਿਹਾ ਵਰਗ ਆ ਉਹ ਲੱਗਿਆ ਹੋਇਆ ਤੇ ਇਸ ਵਰਗ ਨੂੰ ਅੱਜ ਮੇਰੇ ਵਰਗੇ ਸਿੱਖਾਂ ਦੀ ਬੜੀ ਤਕਲੀਫ ਆ, ਕਿਉਂਕਿ ਅਸੀਂ ਸੱਚੀ ਤੇ ਸਪਸ਼ਟ ਗੱਲ ਕਹਿੰਦੇ ਆ। ਜਿਵੇਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਚੜ੍ਹਾਈ ਕਰ ਗਏ ਤੇ ਬੜੇ ਸਿੱਖਾਂ ਨੇ ਉਹਨਾਂ ਦੇ ਲਈ ਸੰਵੇਦਨਾ ਪ੍ਰਗਟ ਕੀਤੀ ਹੈ ਤੇ ਉਹਦੇ ਹੱਕ ਵਿੱਚ ਗੱਲਾਂ ਕੀਤੀਆਂ। ਮੈਨੂੰ ਵੀ ਉਹਨਾਂ ਦੇ ਜਿਹੜੇ ਕਈ ਚੰਗੇ ਪੱਖ ਨੇ ਉਹਨਾਂ ਦੀ ਕਦਰ ਹੈ ਤੇ ਸਾਡੇ ਹੋਰ ਕੌਮ ਦੇ ਲੋਕਾਂ ਨੂੰ ਵੀ ਕਦਰ ਹੈ, ਪਰ ਐ ਜੇ ਪ੍ਰਧਾਨ ਮੰਤਰੀ ਜਿਵੇਂ ਉਹਦੀ ਵਡਿਆਈ ਕੀਤੀ ਜਾ ਰਹੀ ਆ ਕਿ ਜੀ ਉਹਨੇ ਦਸਤਾਰ ਦਾ, ਸਿੱਖ ਦਾ ਪਹਿਲਾ ਤੇ ਆਖਰੀ ਪ੍ਰਧਾਨ ਮੰਤਰੀ ਆ, ਕਹਿੰਦੇ ਜੀ ਸਿੱਖਾਂ ਵਿੱਚੋਂ, ਤੇ ਪੱਗ ਵਾਲਾ ਪਹਿਲੀ ਵਾਰ ਬਣਿਆ। ਇਹ ਗੱਲਾਂ ਸੱਚੀਆਂ ਤਾਂ ਹੈਗੀਆਂ, ਪਰ ਆਪਣੀ ਸਾਰੀ ਜਿਹੜੀ ਉਹਦੀ ਪੋਲੀਟੀਕਲ ਲਾਈਫ ਆ ਇਹਦੇ ਵਿੱਚ ਇੱਕ ਨਵੇਂ ਪੈਸੇ ਦਾ ਵੀ ਉਹ ਪੰਥ ਅਤੇ ਪੰਜਾਬ ਦੇ ਕੰਮ ਨਹੀਂ ਆ ਸਕਿਆ। ਡਾਕਟਰ ਮਨਮੋਹਨ ਸਿੰਘ ਜਿਹੜਾ ਹੈ ਉਹ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ, ਉਹ ਕਦੇ ਵੀ ਪੰਥ ਦਾ ਜਾਂ ਪੰਜਾਬ ਦਾ ਭਲਾ ਕਰਕੇ ਆਪਣਾ ਇਤਿਹਾਸ ਵਿੱਚ ਸਿੱਖਾਂ ਵਜੋਂ ਨਾਂ ਲਿਖਾਉਣ 'ਚ ਭੋਰਾ ਵੀ ਉਹਦਾ ਯਕੀਨ ਨਹੀਂ ਸੀ। ਮੈਂ ਇੱਕ ਗੱਲ ਸਾਡੇ ਭਾਈਚਾਰੇ ਦੇ ਸਾਹਮਣੇ ਸੁੱਟਣੀ ਚਾਹੁੰਦਾ, ਜੇ ਮੈਂ ਆਪਦੀ ਪੂਰੀ ਜ਼ਿੰਦਗੀ ਸਿੱਖ ਕੌਮ ਦੇ ਦੁਸ਼ਮਣ ਨਿਜ਼ਾਮ ਦੀ ਸੇਵਾ 'ਚ ਲਾ ਦੇਵਾਂ ਤੇ ਬੇਸ਼ੱਕ ਮੈਂ ਕਿੰਨਾ ਵੀ ਗੁਣਵਾਨ ਹੋਵਾਂ, ਕਿੰਨਾ ਵੀ ਵਧੀਆ ਬੰਦਾ ਹੋਵਾਂ, ਪਰ ਮੇਰੀ ਕੌਮ ਤਾਂ ਮੈਨੂੰ ਲਾਹਣਤਾਂ ਪਾਊਗੀ ਨਾ। ਪਰ ਪਤਾ ਨਹੀਂ ਸਾਡੀ ਇਹ ਜਿਹੜੀ ਸਿਆਣਪ ਉਹ ਡਾਕਟਰ ਮਨਮੋਹਨ ਸਿੰਘ ਵਾਰੀ ਕਿੱਥੇ ਚਲੀ ਗਈ। ਉਹ ਉਸ ਭਾਰਤੀ ਨਿਜ਼ਾਮ ਦਾ ਪੁਰਜਾ ਸੀ ਜਿਹਨੇ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਅਹਿਦ ਕੀਤਾ ਹੋਇਆ। ਤੇ 1984 ਮੌਕੇ ਜਦੋਂ ਜੂਨ ਮਹੀਨੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਦੋਂ ਇਸ ਡਾਕਟਰ ਮਨਮੋਹਨ ਸਿੰਘ ਦੀ ਪਰਿਵਾਰ ਦੇ ਵਿੱਚੋਂ ਇਹਨਾਂ ਦੀ ਜਿਹੜੀ ਘਰ ਵਾਲੀ ਆ ਉਹਦੀ ਭੂਆ ਦੀ ਕੁੜੀ ਸੀ, ਭੂਆ ਦੀ ਨੂੰਹ, ਉਹ ਦਰਬਾਰ ਸਾਹਿਬ ਦੇ ਵਿੱਚੋਂ ਅਰੈਸਟ ਹੋਈ। ਫੌਜ ਨੇ ਗੋਲੀ ਚਲਾਈ, ਉਹਦੀ ਅੱਖ ਵੀ ਚਲੀ ਗਈ ਵਿਚਾਰੀ ਦੀ। ਉਹਨੂੰ ਫੜ ਕੇ ਜੋਧਪੁਰ ਜੇਲ੍ਹ 'ਚ ਬੰਦ ਰੱਖਿਆ। ਤੇ ਐਵੇਂ ਹੀ ਜਦੋਂ ਨਵੰਬਰ 84 ਵਾਪਰਿਆ, ਉਦੋਂ ਜਿਹੜਾ ਉਹਦਾ ਸਕਾ ਸਾਲਾ ਸੀ ਉਹ ਕਲਕੱਤੇ 'ਚ ਵੱਢ ਸੁੱਟਿਆ ਤੇ ਇਹਦੇ ਨਾਲ ਹੀ ਉਹਦੇ ਜਿਹੜੇ ਦੇਹਰਾਦੂਨ ਵਾਲੇ ਰਿਸ਼ਤੇਦਾਰ ਸੀ, ਐਵੇਂ ਹੀ ਡਾਕਟਰ ਮਨਮੋਹਨ ਸਿੰਘ ਦੇ ਕਾਨਪੁਰ ਰਿਸ਼ਤੇਦਾਰ ਰਹਿੰਦੇ ਸੀ, ਇਹਨਾਂ ਸਾਰਿਆਂ ਦੇ ਪੈਟਰੋਲ ਪੰਪ ਜਾਂ ਘਰ ਅੱਗਾ ਲਾ ਕੇ ਸਾੜ ਸੁੱਟੇ। ਉਸ ਤੋਂ ਵੱਡੀ ਗੱਲ ਇਹ ਕਿ ਦਿੱਲੀ ਦੇ ਵਿੱਚ ਅਸ਼ੋਕ ਵਿਹਾਰ ਇਲਾਕੇ ਦੇ ਵਿੱਚ ਜਿੱਥੇ ਡਾਕਟਰ ਮਨਮੋਹਨ ਸਿੰਘ ਉਹਨਾਂ ਦਿਨਾਂ ਦੇ ਵਿੱਚ ਰਹਿੰਦੇ ਸੀ, ਉੱਥੇ ਇੱਕ ਜਿਹੜਾ ਹਜੂਮ ਸੀ, ਵਹਿਸ਼ੀ ਹਜੂਮ, ਉਹ ਜਦੋਂ ਅਟੈਕ ਕਰਨ ਲਈ ਆਇਆ, ਉਹ ਜਦੋਂ
ਆਮ ਜਿਵੇਂ ਗਲਾਂ 'ਚ ਟਾਇਰ ਪਾਉਂਦੇ ਫਿਰਦੇ ਸੀ, ਘਰਾਂ 'ਚ ਵੜ ਕੇ ਇੱਜ਼ਤਾਂ ਲੁੱਟ ਰਹੇ ਸੀ। ਉਸ ਮੌਕੇ ਇੱਕ ਵਹਿਸ਼ੀ ਹਜੂਮ ਨੇ ਅਸ਼ੋਕ ਜਿਹੜਾ ਨਗਰ ਰਾਜਾ ਜੋ ਵੀ ਜਿੱਥੇ ਇਹਨਾਂ ਦਾ ਘਰ ਸੀ ਉਧਰ ਨੂੰ ਜਦੋਂ ਹੱਲਾ ਬੋਲਿਆ ਤਾਂ ਹੋਇਆ ਇਹ ਵੀ ਅਸ਼ੋਕ ਵਿਹਾਰ ਦੇ ਵਿੱਚ ਉੱਥੇ ਘਰ ਦੇ ਉੱਤੇ ਫੱਟਾ ਲੱਗਿਆ ਹੋਇਆ ਸੀ ਜਿੱਤੇ ਲਿਖਿਆ ਸੀ ਮਨਮੋਹਨ ਸਿੰਘ। ਉਹ ਜਿਹੜਾ ਘਰ ਸੀਗਾ ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਪਰਿਵਾਰ ਰਹਿੰਦਾ ਸੀ, ਪਰ ਜਦੋਂ ਇਹ ਅਟੈਕ ਨਵੰਬਰ 84 ਨੂੰ ਹੋਇਆ ਉਦੋਂ ਉਹਦੀ ਧੀ ਤੇ ਉਹਦਾ ਘਰ ਵਾਲਾ, ਜਿਹੜਾ ਉਹਦਾ ਘਰ ਵਾਲਾ ਸੀਗਾ ਇਹਦੀ ਧੀ ਦਾ, ਉਹਦਾ ਨਾਮ ਵਿਜੇ ਸੀ ਤੇ ਉਹ ਹਿੰਦੂ ਮੁੰਡਾ ਸੀ। ਚਲੋ ਉਹਨਾਂ ਦੇ ਪਰਿਵਾਰ ਦੀ ਗੱਲ ਦਾ ਚੰਗਾ ਨਹੀਂ ਲੱਗੀਦਾ, ਉਹਨਾਂ ਦੀ ਜਿਹੜੀ ਸੀ ਇਹ ਹਿੰਦੂ ਪਰਿਵਾਰ ਦੇ ਵਿੱਚ ਵਿਜੇ ਨਾਲ ਉਹਦਾ ਵਿਆਹ ਹੋਇਆ ਕੁੜੀ ਦਾ। ਹੁਣ ਗੱਲ ਇਹ ਵਾਪਰੀ ਕਿ ਜਦੋਂ ਉਹ ਗੁੰਡਿਆਂ ਦਾ ਗਰੁੱਪ ਆ ਰਿਹਾ ਤਾਂ ਨਵੰਬਰ 84 ਨੂੰ ਉਸ ਗੁੰਡਿਆਂ ਦੇ ਗਰੁੱਪ ਨੂੰ ਇਹ ਦਿਖਿਆ ਵੀ ਇਹ ਸਿੱਖ ਦਾ ਮਕਾਨ ਆ ਤੇ ਲਿਖਿਆ ਹੋਇਆ ਡਾਕਟਰ ਮਨਮੋਹਨ ਸਿੰਘ, ਫੱਟੀ ਲੱਗੀ ਹੋਈ ਸੀ ਉੱਥੇ, ਤਾਂ ਉਹ ਕਹਿੰਦੇ ਨੂੰ ਅੱਗ ਲਾ ਕੇ ਸਾੜੀਏ। ਪਰ ਉਦੋਂ ਹੀ ਜਿਹੜਾ ਜਵਾਈ ਸੀ ਵਿਜੇ ਉਹ ਬਾਹਰ ਨਿਕਲਿਆ ਤੇ ਉਹਨੇ ਕਿਹਾ ਵੀ ਇਹ ਤਾਂ ਮੇਰਾ ਘਰ ਆ, ਮੈਂ ਹਿੰਦੂ ਆ। ਉਹ ਕਹਿਣ ਲੱਗੇ ਵੀ ਇਹ ਤਾਂ ਜਿਹੜਾ ਹੈ ਸਿੱਖ ਦਾ ਘਰ ਆ, ਨਾਂ ਲਿਖਿਆ, ਉਹਨੇ ਤਖਤੀ ਜੀ ਪੱਟ ਕੇ ਪਰਾਂ ਮਾਰੀ, ਕਹਿੰਦਾ ਵੀ ਆਹ ਦੇਖੋ ਇਹ ਘਰ ਤਾਂ ਮੈਂ ਮੁੱਲ ਲਿਆ ਹੈ ਵਾ ਤੇ ਇਹ ਤਾਂ ਮੇਰਾ ਘਰ। ਜਦੋਂ ਇਹ ਗੱਲ ਬਾਅਦ ਵਿੱਚ ਖੁਸ਼ਵੰਤ ਸਿੰਘ ਨੇ ਡਾਕਟਰ ਮਨਮੋਹਨ ਸਿੰਘ ਤੋਂ ਸੁਣੀ ਤਾਂ ਉਹਨੇ ਫਿਰ ਕਿਹਾ ਵੀ ਤੁਹਾਡੇ ਤਾਂ ਹਿੰਦੂ ਜਵਾਈ ਕੰਮ ਆ ਗਿਆ। ਪਰ ਉਹ ਲੋਕ ਬਦਨਸੀਬ ਜਿਨ੍ਹਾਂ ਦੇ ਹਿੰਦੂ ਜਵਾਈ ਨਹੀਂ ਸੀ ਉਹ ਇਸ ਮੌਕੇ ਇਸ ਵਹਿਸ਼ਤ ਦਾ ਸ਼ਿਕਾਰ ਹੋ ਗਏ। ਸੋ ਡਾਕਟਰ ਮਨਮੋਹਨ ਸਿੰਘ ਦਾ ਆਪਦਾ ਪਰਿਵਾਰ, ਚਾਹੇ ਉਹਦਾ ਸਾਲਾ ਤੇ ਚਾਹੇ ਕਲਕੱਤੇ ਤੇ ਦੇਹਰਾਦੂਨ ਵਾਲੇ ਰਿਸ਼ਤੇਦਾਰ ਆ ਤੇ ਚਾਹੇ ਆਹ ਅਸ਼ੋਕ ਵਿਹਾਰ ਵਾਲਾ ਇਹਨਾਂ ਦਾ ਆਪਦੀ ਧੀ ਦਾ ਘਰ ਵਾ, ਇਹ ਸਾਰਾ ਕੁਝ ਉਸ ਮੌਕੇ ਇੰਡੀਅਨ ਸਟੇਟ ਨੇ, ਖਾਸ ਤੌਰ ਤੇ ਕਾਂਗਰਸ ਪਾਰਟੀ ਨੇ, ਹਿੰਦੂ ਤਵੀ ਬ੍ਰਿਗੇਡ ਨੇ ਅਟੈਕ ਕੀਤਾ। ਪਰ ਪਤਾ ਨਹੀਂ ਡਾਕਟਰ ਮਨਮੋਹਨ ਸਿੰਘ ਨੂੰ ਸਾਰੀ ਉਮਰ ਕਿਉਂ ਨਹੀਂ ਚੇਤੇ ਆਇਆ। ਧੰਨ ਦੀ ਆ ਇਹਦੀ ਉਹ ਬੀਬੀ ਇਹਦੀ ਘਰੋਂ ਗੁਰਸ਼ਰਨ ਕੌਰ, ਜਿਹਨੇ ਕਦੇ ਨਹੀਂ ਸੋਚਿਆ ਵੀ ਇਸ ਕਾਂਗਰਸ ਪਾਰਟੀ ਨੇ ਮੇਰਾ ਭਰਾ ਵੜਤਾ ਜਾਂ ਮੇਰੀ ਧੀ ਦਾ ਘਰ ਉਜਾੜ ਦੇਣਾ ਸੀ। ਤੇ ਇਹ ਬੜੀ ਮੌਜ ਨਾਲ ਉਹਨਾਂ ਨੂੰ ਵੈਲਕਮ ਕਰਦੇ ਰਹੇ ਆ, ਚਾਹ ਪਾਣੀ ਪਿਲਾਉਂਦੇ ਰਹੇ ਆ। ਤੇ ਚਲੋ ਹੁਣ ਗੱਲ ਇਹ ਹੈ ਵੀ ਡਾਕਟਰ ਮਨਮੋਹਨ ਸਿੰਘ ਜਿਹੜਾ ਹੈ ਇਹਨੇ ਜਦੋਂ ਵਿੱਤ ਮੰਤਰੀ ਬਣ ਕੇ ਭਾਰਤ ਦਾ ਆਰਥਿਕ ਤੌਰ ਤੇ ਪੂਰਾ ਜਲੂਸ ਨਿਕਲਣ ਲੱਗਿਆ ਸੀ, ਡੈਗੀ ਚੱਲਿਆ ਸੀ, ਮੁਲਕ ਖਿਲਰ ਜਾਣਾ ਸੀ, ਉਦੋਂ ਜਦੋਂ ਇਹਨੇ 1990 ਤੋਂ ਬਾਅਦ ਨਰਸਿਮਹਾ ਰਾਓ ਵਾਲੀ ਸਰਕਾਰ ਦੇ ਵਿੱਚ ਉਹ ਸਾਰਾ ਸਿਸਟਮ ਲੈ ਆਂਦਾ ਜਿਹਦੀ ਕਰਕੇ ਮੁਲਕ ਦਾ ਆਰਥਿਕ ਤੌਰ ਤੇ ਬਚਾਅ ਹੋ ਗਿਆ। ਜਿਹੜੀਆਂ ਉਦੋਂ ਇਹਨੇ ਆਪਣੇ ਬੁੱਧੀ ਅਨੁਸਾਰ ਅਰਥ ਸ਼ਾਸਤਰ ਦੇ ਨਜ਼ਰੀਏ ਤੋਂ ਗੱਲਾਂ ਲੈ ਕੇ ਆਂਦੀਆਂ, ਉਹਨਾਂ ਬਾਰੇ ਇਸ ਮੌਕੇ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਜਿੰਨੇ ਵੀ ਸੂਝਵਾਨ ਵਿਦਵਾਨ ਨੇ ਉਹ ਮੰਨਦੇ ਆ ਕਿ ਇਹ ਕੰਡੇ ਜਿਹੜੇ ਨੇ, ਜਿਹੜਾ ਕਿਸਾਨੀ ਆਤਮ ਹੱਤਿਆਵਾਂ ਦੇ ਰਾਹ ਪਈ ਆ, ਇਹ ਜਿਹੜਾ ਸਾਰਾ ਕੁਝ ਚੱਲਿਆ, ਇਹਦਾ ਅਸਲੀ ਜਿਹੜਾ ਬੀਜ ਆ ਉਹ ਡਾਕਟਰ ਮਨਮੋਹਨ ਸਿੰਘ ਨੇ ਉਦੋਂ ਬੀਜਿਆ ਸੀ ਜਦੋਂ ਸਰਮਾਏਦਾਰੀ ਦਾ ਪੱਖ ਪੂਰਿਆ ਤੇ ਉਹਨੇ ਭਾਰਤ ਤਾਂ ਬਚਾ ਲਿਆ। ਪਰ ਭਾਰਤ ਉਦੋਂ ਪਹਿਲਾਂ ਭਾਰਤ ਵਿੱਚ ਮਸਾਂ 10 ਅਰਬਾਂਪਤੀ ਬੰਦੇ ਸੀ, ਕਰੋੜਪਤੀ ਅਰਬਪਤੀ, ਪਰ ਇਹਨੇ ਬੇਸ਼ੁਮਾਰ ਇਹੋ ਜਿਹੇ ਬੰਦੇ ਬਣਾਤੇ ਜਿਹੜਾ ਸਿਸਟਮ ਇਹਦੇ ਰਾਹੀਂ ਆਇਆ ਡਾਕਟਰ ਮਨਮੋਹਨ ਸਿੰਘ ਰਾਹੀਂ, ਤੇ ਬੇਤਹਾਸ਼ਾ ਲੋਕ ਜਿਹੜੇ ਆ ਉਹ ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਨੇ ਉਹ ਆ ਗਏ। ਇੱਕ ਇਹੋ ਜਿਹਾ ਵਿਕਾਸ ਦਾ ਮਾਡਲ ਆ ਗਿਆ ਜਿਹੜਾ ਭਾਰਤੀ ਲੋਕਾਂ ਦੇ ਉਲਟ ਭੁਗਤਦਾ। ਇਹਦੇ ਬਾਰੇ ਕਾਮਰੇਡੀ ਜਿਹੜੀਆਂ ਸਫਾ ਨੇ ਉਹਨਾਂ ਦੇ ਚਿੰਤਕਾਂ ਨੇ ਬੜਾ ਖੁੱਲ ਕੇ ਇਸ ਸਾਰੇ ਕਾਸੇ ਦੇ ਉੱਤੇ ਲਿਖਤਾਂ ਲਿਖੀਆਂ ਨੇ। ਪਰ ਜਿਹੜੀ ਗੱਲ ਮੈਂ ਕਰ ਸਕਦਾ ਉਹ ਇਹ ਆ ਕਿ ਪੰਜਾਬ ਦੀ ਧਰਤੀ ਉੱਤੇ 2 ਸੰਘਰਸ਼ ਲੜੇ ਗਏ ਨੇ ਹੁਣੇ, ਇੱਕ ਨਕਸਲਾਈਟ ਲਹਿਰ, ਇੱਕ ਖਾਲਿਸਤਾਨੀ ਲਹਿਰ। 1990-91 ਤੋਂ ਬਾਅਦ ਜਿਹੜਾ ਖਾਲਿਸਤਾਨੀ ਲਹਿਰ ਦਾ ਘਾਣ ਨਰਸਿਮਹਾ ਰਾਓ ਦੇ ਮੌਕੇ ਫੌਜ ਲਾ ਕੇ ਕੀਤਾ ਗਿਆ, ਜਿਹੜਾ ਉਸ ਮੌਕੇ ਵਿੱਤ ਮਹਿਕਮੇ ਦੇ ਵਜ਼ੀਰ ਦੇ ਰੂਪ ਦੇ ਵਿੱਚ AK-47 ਤੇ ਹੋਰ ਸਾਰਾ ਕੁਝ ਦੇ ਕੇ ਫੌਜ ਮਜ਼ਬੂਤ ਕਰਕੇ ਸਾਡੇ ਤੇ ਚਾੜੀ ਗਈ, ਉਹਦਾ ਇੱਕ ਵਿੰਗਾ ਟੇਢਾ ਲਾ ਲਓ ਸਿੱਧਾ ਲਾ ਲਓ ਸਿਰਾ ਜਾ ਕੇ ਇਸ ਡਾਕਟਰ ਮਨਮੋਹਨ ਸਿੰਘ ਨਾਲ ਮਿਲਦਾ। ਸੋ ਖਾਲਿਸਤਾਨੀ ਲਹਿਰ ਦਾ, ਸਿੱਖ ਸੰਘਰਸ਼ ਦਾ,
ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਜਿਹੜਾ ਹੋਇਆ ਉਹਦੇ ਲਈ ਇਸ ਬੰਦੇ ਦੀ ਜ਼ਿੰਮੇਵਾਰੀ। ਇਸ ਤੋਂ ਅੱਗੇ ਆ ਜੋ ਨਕਸਲਾਈਟ ਲਹਿਰ ਦੇ ਮੌਕੇ ਚੰਡੀਗੜ੍ਹ ਦੇ ਵਿੱਚ ਇੱਕ ਬੈਂਕ 'ਚ ਡਾਕਾ ਪੈ ਗਿਆ ਤੇ ਇਹ ਉਦੋਂ ਚੰਡੀਗੜ੍ਹ ਯੂਨੀਵਰਸਿਟੀ ਪ੍ਰੋਫੈਸਰ ਸੀ ਅਰਥ ਸ਼ਾਸਤਰ ਦਾ, ਇਕਨੋਮਿਕਸ ਦਾ, ਡਾਕਟਰ ਮਨਮੋਹਨ ਸਿੰਘ। ਤਾਂ ਡਾਕਟਰ ਮਨਮੋਹਨ ਸਿੰਘ ਨੇ ਉੱਥੇ ਆਪਦੀਆਂ ਜਦੋਂ ਗੱਲਾਂ ਬਾਤਾਂ ਕੀਤੀਆਂ ਕਤਰੀਆਂ ਤਾਂ ਇਹਦੇ ਬਾਰੇ ਪ੍ਰਭਾਵ ਇਹ ਬਣ ਗਿਆ ਵੀ ਇਹ ਵੀ ਖੱਬੇ ਪੱਖੀ ਜਾਣੀ ਕਿ ਕਾਮਰੇਡ ਪੱਖੀ ਜਿਹਦੇ ਨਾਲ ਨਕਸਲਾਈਟ ਲਹਿਰ ਦੇ ਸਰੋਕਾਰ ਜੁੜਦੇ ਹੈ, ਇਹ ਵੀ ਉਸ ਪਾਸੇ ਵਾਲਾ ਬੰਦਾ ਹੈ। ਤਾਂ ਪੁਲਿਸ ਨੂੰ, ਪ੍ਰਸ਼ਾਸਨ ਨੂੰ, ਏਜੰਸੀਆਂ ਨੂੰ ਇਹਦੇ ਨਾਲ ਸਮੱਸਿਆ ਸੀ, ਪ੍ਰੋਬਲਮ ਸੀਗੀ ਕਿ ਇਹਨੂੰ ਵੀ ਸਿੱਧਾ ਕਰੀਏ। ਤਾਂ ਉਹਨਾਂ ਦਿਨਾਂ ਦੇ ਵਿੱਚ ਨਕਸਲਾਈਟ ਲਹਿਰ ਦਾ ਜਿਹੜਾ ਹੀਰੋ ਹੈ, ਜਿਹੜਾ ਹਾਕਮ ਸਿੰਘ ਸਮਾਓ, ਹਾਕਮ ਸਿੰਘ ਸਮਾਓ ਕਿਤੇ ਫੜਿਆ ਗਿਆ, ਉਹਨੂੰ ਬੜਾ ਬੇਰਹਿਮੀ ਨਾਲ ਟੌਰਚਰ ਕੀਤਾ ਗਿਆ। ਜਦੋਂ ਉਹਨੂੰ ਕੁੱਟਮਾਰ ਕਰਕੇ ਉਹਦੇ ਮੂਹਰੇ ਫੋਟੋ ਲਿਆ ਕੇ ਰੱਖੀ ਕਿ ਆਹ ਬੰਦਾ, ਇਹਨੇ ਉਸ ਡਾਕੇ 'ਚ ਤੁਹਾਡੇ ਨਾਲ ਤੁਹਾਡਾ ਹੱਥ ਵਟਾਇਆ ਤੇ ਇਹ ਵੀ ਤੁਹਾਡੇ ਨਾਲ ਸ਼ਾਮਲ ਸੀ। ਬਹੁਤ ਕੁੱਟਮਾਰ ਹੋਈ ਪਰ ਡਾਕਟਰ ਮਨਮੋਹਨ ਸਿੰਘ ਬਾਰੇ ਨਾ ਤਾਂ ਕੋਈ ਗੱਲ ਸੀਗੀ ਹੋਈ ਤੇ ਜਿੰਨਾ ਉਹਨੂੰ ਕੁੱਟਮਾਰ ਕਰਕੇ ਉਹ ਮਨਾ ਰਹੇ ਸੀ ਉਹਨੇ ਇਸ ਗੱਲ ਤੇ ਇਨਕਾਰ ਕਰੀ ਰੱਖਿਆ। ਪਰ ਅਖੀਰ ਜਦੋਂ ਬਹੁਤ ਬੇਰਹਿਮੀ ਨਾਲ ਮਾਮਲਾ ਕੁੱਟਮਾਰ ਤੋਂ ਅੱਗੇ ਵੀ ਲੰਘ ਗਿਆ ਤਾਂ ਫਿਰ ਹਾਕਮ ਸਿੰਘ ਸਮਾਓ ਨੇ ਤਫਤੀਸ਼ੀ ਅਫਸਰਾਂ ਨੂੰ ਕਿਹਾ ਬਈ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ, ਜਿਹੜੀ ਇਹਦੀ ਬਰਾਦਰੀ ਆ ਡਾਕਟਰ ਮਨਮੋਹਨ ਸਿੰਘ ਦੀ, ਇਸ ਪੂਰੀ ਬਰਾਦਰੀ ਦੇ ਵਿੱਚੋਂ ਇੱਕ ਵੀ ਸਿੱਖ ਹੈਗਾ ਜਿਹੜਾ, ਇੱਕ ਵੀ ਪੰਜਾਬੀ ਹੈਗਾ, ਇੱਕ ਵੀ ਬੰਦਾ ਹੈਗਾ ਜਿਹਨੇ ਸਾਡੀ ਲਹਿਰ ਜੁਆਇਨ ਕੀਤੀ ਹੋਵੇ? ਸੋ ਸਾਡੇ ਨਾਲ ਇਹਨਾਂ ਦੇ ਸਰੋਕਾਰ ਹੀ ਨਹੀਂ ਰਲਦੇ, ਸਾਡਾ ਕਲਚਰ, ਸੁਭਾਅ ਕੁਛ ਨਹੀਂ ਇਹਨਾਂ ਨਾਲ ਮਿਲਦਾ। ਸਾਡੇ ਜਿਹੜੇ ਨਕਸਲਾਈਟ ਲਹਿਰ ਨਾਲ ਬੰਦੇ ਜੁੜਦੇ ਆ ਉਹਨਾਂ ਤੋਂ ਬਿਲਕੁਲ ਉਲਟ ਇਹ ਤਾਂ ਹੋਰ ਚੀਜ਼ ਹੈ। ਤਾਂ ਜਿਹੜਾ ਇਹਦਾ ਫਿਰ ਬਚਾਅ ਹੋ ਗਿਆ। ਜਦੋਂ ਬਾਅਦ ਵਿੱਚ ਸਰਮਾਏਦਾਰੀ ਦਾ ਪੱਖ ਪੂਰਿਆ ਤੇ ਆਮ ਲੋਕਾਂ ਦੇ ਹਿੱਤਾਂ ਦਾ ਘਾਣ ਕੀਤਾ, ਉਸ ਮੌਕੇ ਹਾਕਮ ਸਿੰਘ ਸਮਾਓ ਹੱਸ ਕੇ ਇਹ ਗੱਲ ਕਹਿੰਦਾ ਰਿਹਾ, ਹੁਣੇ ਬਾਅਦ ਚ ਚੜ੍ਹਾਈ ਕੀਤੀ ਆ ਉਹਨੇ ਤੇ ਉਹਨੇ ਇਹ ਗੱਲ ਕਿਹਾ ਕਰਨੀ ਵੀ ਜੇ ਮੈਨੂੰ ਪਤਾ ਹੁੰਦਾ ਵੀ ਇਹਨੇ ਸਾਡੇ ਨਾਲ ਆਹ ਕਰਨੀ ਹੈ ਤੇ ਮੈਂ ਕਾਹਨੂੰ ਇਹਦੇ ਬਚਾਅ ਲਈ ਪੁਲਿਸ ਤੋਂ ਛਤਰ ਖਾਂਦਾ ਰਿਹਾ। ਸੋ ਡਾਕਟਰ ਮਨਮੋਹਨ ਸਿੰਘ ਜਿਹੜੀ ਸੋਚ ਲੈ ਕੇ ਚੱਲਿਆ ਉਹ ਭਾਰਤ ਲਈ ਚੰਗੀ ਹੋਣੀ ਆ ਜੀ, ਬੜੀ ਚੰਗੀ ਹੋਣੀ ਆ। ਉਹ ਸੋਚ ਇਸ ਮੁਲਕ ਦੇ ਕਾਂਗਰਸੀਆਂ ਲਈ ਚੰਗੀ ਹੋਣੀ ਆ, ਪਰ ਉਹ ਪੰਜਾਬ ਲਈ ਜਾਂ ਪੰਥ ਲਈ ਕਦੇ ਵੀ ਕੰਮ ਦੀ ਨਹੀਂ ਸੀ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਕਈ ਅਕਾਲੀ ਲੀਡਰਾਂ ਨੇ ਇਹ ਗੱਲ ਦੱਸੀ ਹੈ, ਖੁਦ ਇਸ ਗੱਲ ਦਾ ਤਾਂ ਇੱਕ ਪ੍ਰੋਗਰਾਮ ਦੇ ਮੌਕੇ ਸ਼ਰੇਆਮ ਆਪ ਡਾਕਟਰ ਮਨਮੋਹਨ ਸਿੰਘ ਨੇ ਵੀ ਇਹ ਤੱਥ ਲੈ ਕੇ ਆਂਦਾ ਸਾਹਮਣੇ ਕਿ ਮੇਰੇ ਕੋਲ ਅੱਜ ਤੱਕ ਬਾਦਲ ਸਾਹਿਬ ਪੰਜਾਬ ਵਿੱਚੋਂ ਜੇ ਕਦੇ ਪਿਓ ਪੁੱਤ ਆ ਕੇ ਪੰਥ ਲਈ ਜਾਂ ਪੰਜਾਬ ਲਈ ਕਦੇ ਮੰਗਿਆ ਹੋਵੇ ਤਾਂ ਗੱਲ ਕਰਨ। ਸੋ ਇਹ ਗੱਲ ਵੀ ਹੈ ਕਿ ਪੰਜਾਬ ਦੇ ਜਾਂ ਪੰਥ ਦੇ ਮਸਲਿਆਂ ਲਈ ਜਿਨ੍ਹਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਸੀ ਇਹ ਤਾਂ ਇਸ ਗੱਲ 'ਚ ਆਈ ਨਹੀਂ ਕਦੇ ਵੀ ਹਾਂ ਜੀ ਆਪਾਂ ਮਨਮੋਹਨ ਸਿੰਘ ਤੋਂ ਆਹ ਕੰਮ ਲੈਣਾ, ਨਿੱਜੀ ਕੰਮ ਵਾਧੂ ਲੈਣੇ। ਇਹਨੇ ਡਾਕਟਰ ਮਨਮੋਹਨ ਸਿੰਘ ਨੇ ਗੱਲ ਜਨਤਕ ਕੀਤੀ ਹੋਈ ਹੈ। ਦੂਜੀ ਗੱਲ ਹੈ ਇਹ ਕਿ ਇੱਕ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੇ ਅੰਤਰੰਗ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਹੋਰ ਕੁਝ ਸਿੱਖਾਂ ਦਾ ਵਫਦ ਡਾਕਟਰ ਮਨਮੋਹਨ ਸਿੰਘ ਨੂੰ ਜਦੋਂ ਮਿਲਿਆ ਤੇ ਹੋਰ ਕੰਮਾਂ ਦੇ ਨਾਲ ਜਦੋਂ ਉਹਨੇ ਕਿਹਾ ਕੋਈ ਹੋਰ ਗੱਲ ਤਾਂ ਮੱਕੜ ਦੇ ਕਹਿ ਦਿੱਤਾ ਕਿ ਜਿਹੜੀ ਆ ਕਾਲੀ ਸੂਚੀ ਆ ਇਹਦਾ ਸੋਚੋ ਜੀ, ਇਹਨੂੰ ਖਤਮ ਕਰ ਦਿੰਦੇ, ਕਰਵਾ ਸਕਦੇ ਹੋ ਤੁਸੀਂ। ਤਾਂ ਡਾਕਟਰ ਮਨਮੋਹਨ ਸਿੰਘ ਨੇ ਸਾਫ਼ ਤੌਰ ਤੇ ਗੱਲ ਕਹੀ ਕਿ ਪਹਿਲਾਂ ਬਾਦਲ ਪਿਓ ਪੁੱਤ ਤੋਂ ਹਾਮੀ ਭਰਾ ਲਓ, ਪਹਿਲਾਂ ਉਹਨਾਂ ਤੋਂ ਪੁੱਛ ਲਓ ਵੀ ਇਹ ਕਰਨੀ ਆ ਕਿ ਨਹੀਂ ਕਰਨੀ। ਸੋ ਜਿਹੜਾ ਇਹ ਸਾਡਾ ਦੁੱਖ ਹੈ ਇਹ ਤਾਂ ਹੈਗਾ ਹੀ ਕਿ ਸਿੱਖਾਂ ਦੇ ਘਰੇ ਜੰਮ ਕੇ ਪੰਜਾਬ ਦਾ ਜਾਂ ਪੱਗ ਦਾ ਨਾਂ ਕਹਿੰਦੇ ਦੁਨੀਆ 'ਚ ਚਮਕਾਤਾ ਇਹਨੇ, ਪਰ ਸਾਡੀ ਕੌਮ ਦਾ ਕੁਝ ਕਰ ਨਹੀਂ ਸਕਿਆ ਕੁਰਸੀ ਤੇ ਬਹਿ ਕੇ। ਪਰ ਇਹ ਵੀ ਇੱਕ ਤੱਥ ਹੈ ਕਿ ਡਾਕਟਰ ਮਨਮੋਹਨ ਸਿੰਘ ਕੋਲ ਬਾਦਲ ਪਿਓ ਪੁੱਤ ਨੇ ਕਦੇ ਸਾਡੇ ਲਈ ਕੋਈ ਗੱਲ ਵੀ ਨਹੀਂ ਉੱਤੇ ਉੱਪੜਦੀ ਕੀਤੀ ਜਿਹਦੇ ਨਾਲ ਇਹ ਗੱਲ ਹੋ ਸਕਦੀ ਕਿ ਉਹ ਸਾਡੇ ਕਿਸੇ ਕੰਮ ਆ ਸਕਦਾ। ਪਰ ਜੇ ਕਰਨਾ ਹੀ ਹੋਵੇ ਤੇ ਫਿਰ ਉਹ ਬਾਦਲਾਂ ਦਾ ਮਥਾਜ ਵੀ ਨਹੀਂ ਸੀ, ਜੇ ਉਹਨੇ ਕਰਨਾ ਹੀ ਹੁੰਦਾ ਤਾਂ ਬੜਾ ਕੁਝ ਕੀਤਾ ਜਾ ਸਕਦਾ ਸੀਗਾ। ਸੋ ਇਸ ਗੱਲ ਦੇ ਨਾਲ ਸਾਨੂੰ ਸਾਰਿਆਂ ਨੂੰ
ਇਹ ਨਹੀਂ ਕਿ ਆਪਾਂ ਡਾਕਟਰ ਮਨਮੋਹਨ ਸਿੰਘ ਦੇ ਮਰਨ ਤੋਂ ਬਾਅਦ ਉਹਦੀ ਮਿੱਟੀ ਪੱਟਣੀ ਆ, ਪਰ ਇਹ ਗੱਲ ਜ਼ਰੂਰ ਹੈ ਕਿ ਉਹਦਾ ਸਾਡੀ ਕੌਮ ਨੂੰ ਕੋਈ ਫਾਇਦਾ ਨਹੀਂ ਹੋਇਆ। ਹੋਮਿਓਪੈਥੀ ਦੀ ਦਵਾਈ ਵਾਲਾ ਕੰਮ ਸੀ, ਵੀ ਨਾ ਫਾਇਦਾ ਨਾ ਕੋਈ ਨੁਕਸਾਨ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿਹੜਾ ਨਿਜ਼ਾਮ, ਜਿਹੜਾ ਸਿਸਟਮ ਸਾਡਾ ਖੁਰਾ ਖੋਜ ਮਿਟਾਉਣਾ ਚਾਹੁੰਦਾ, ਉਹ ਉਸ ਸਿਸਟਮ ਦਾ ਹਿੱਸਾ ਸੀ। ਤੇ ਉਸੇ ਸਿਸਟਮ ਦੇ ਵਿੱਚ ਅੱਜ ਮੋਦੀ ਹੁਣੀ ਬੈਠੇ ਨੇ, ਜਿਹੜੇ ਸਿੱਧਾ ਹੀ ਸਿੱਖਾਂ ਦਾ ਹਿੰਦੂਕਰਨ ਤੇ ਦੇਸ਼ ਭਗਤੀ ਦੇ ਰਾਹ ਤੋਰਨ ਲੱਗੇ ਹੋਏ ਨੇ। ਤੇ ਉਸੇ ਰਾਹ ਦੇ ਉੱਤੇ ਸਾਡੇ ਬਾਦਲ ਸਾਹਿਬ ਉਹਨਾਂ ਨੂੰ ਬੁਖਾਰ ਚੜਿਆ ਹੋਇਆ। ਤੋ ਜਿਹੜਾ ਅਕਾਲ ਤਖਤ ਸਾਹਿਬ ਦੇ ਰਾਹੀਂ ਸਾਡੀ ਕੌਮ ਦਾ ਖੁਰਾ ਖੋਜ ਮਿਟਾਉਣ ਦੇ ਵਾਲੇ ਪਾਸੇ ਨੂੰ ਕਦਮ ਜਦੋਂ ਵਧਾਉਣਗੇ, ਤਾਂ ਲਾਜ਼ਮੀ ਆ ਵੀ ਕੋਈ ਨਾ ਕੋਈ ਨਵਾਂ ਉਦਮ ਖੜਾ ਹੋਊਗਾ। ਤੇ ਇੱਕ ਲਾਸਟ ਗੱਲ ਕਹਿ ਕੇ ਸਮਾਪਤੀ ਕਰਦੇ ਆ ਕਿ ਜਦੋਂ ਮੁਗਲ ਦਰਬਾਰ ਸੀ ਸੱਤਾ 'ਚ, ਉਹਨਾਂ ਨੂੰ ਵੀ ਲੱਗਦਾ ਸੀ ਵੀ ਇਹ ਨਿਆਣੇ ਜੇ ਆ, ਬੱਚੇ ਨੇ, ਬਾਲ ਨੇ, ਇਹਨਾਂ ਨੂੰ ਤਾਂ ਅਸੀਂ ਦਬਕੇ ਦੁਬਕੇ ਮਾਰ ਕੇ ਹੁਣ ਮਨਾ ਲੈਣਾ। ਉਹਨਾਂ ਨੇ ਵੀ ਸਾਹਿਬਜ਼ਾਦਿਆਂ ਦੇ ਵਿੱਚ ਬਾਬੇ ਨਹੀਂ ਸੀ ਦੇਖੇ, ਮੁਗਲਾਂ ਨੂੰ ਵੀ ਬਾਬੇ ਨਹੀਂ ਸੀ ਦੇਖੇ, ਸਾਨੂੰ ਦੇਖਦੇ। ਇਹੀ ਹਾਲ ਹੁਣ ਮੋਦੀ ਹੁਣਾਂ ਦਾ ਵਾ, ਇਹਨਾਂ ਨੂੰ ਵੀ ਬਾਲ ਦਿਖਦੇ ਆ ਵੀ ਨਿਆਣੇ ਨੇ, ਗਨੀ ਐਡੀ ਕਿਹੜੀ ਗੱਲ ਆ, ਪਰ ਉਹ ਸਾਡੀ ਕੌਮ ਦੇ ਬਾਬੇ ਨੇ। ਤੇ ਜਿਨ੍ਹਾਂ ਦੇ ਬਾਬੇ ਏਡੇ ਮਹਾਨ ਹੋਣ, ਉਸ ਕੌਮ ਦਾ ਇਤਿਹਾਸ ਬਦਲਣ ਦੇ, ਇਤਿਹਾਸ ਦੇ ਬਰਤਾਂਤ ਆਪਦੇ ਮਨਮਰਜ਼ੀ ਦੇ ਥੋਪਣ ਦੇ, ਇਹ ਸਾਰੇ ਉਪਰਾਲੇ ਇਹ ਕਰ ਸਕਦੇ ਆ। ਪਰ ਜਦੋਂ ਕੌਮ ਜਿਹੜੀ ਆ ਆਪਦੇ ਹੱਕਾਂ ਤੇ ਹਿੱਤਾਂ ਲਈ ਜਾਗਦੀ ਆ, ਉਦੋਂ ਫਿਰ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ। ਤੇ ਸਾਡੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਜੇਕਰ ਐਡੇ ਐਡੇ ਪਰਚੇ, ਐਡੇ ਐਡੇ ਸੰਤਾਪ, ਐਡੇ ਦੁੱਖ ਸਾਨੂੰ ਦੇਣੇ ਹੀ ਨੇ, ਤਾਂ ਸਾਡੇ ਉੱਤੇ ਉਹਨਾਂ ਗੁਰਸਿੱਖਾਂ ਦੀ ਬਖਸ਼ਿਸ਼ ਵੀ ਕਰੋ ਜਿਹੜੇ ਧਰਮ ਹੇਤ ਸੀਸ ਵਾਰ ਸਕਣ, ਤਾਂ ਕਿ UNO ਦੇ ਵਿੱਚ ਸਾਡਾ ਖਾਲਿਸਤਾਨ ਦਾ ਝੰਡਾ ਝੂਲ ਸਕੇ। ਇੱਥੇ ਸਮਾਪਤੀ ਆ। ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।